ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦ ਹੈਡਲਾਈਨਸ ਵਿਦ ਮਨਦੀਪ ਪੁਨੀਆ। ਮਨਦੀਪ ਪੁਨੀਆ ਜੀ ਸਾਡੇ ਨਾਲ ਨੇ, ਜਿਹੜੇ ਪੂਰੇ ਭਾਰਤ ਦੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨਗੇ ਸਾਡੇ ਨਾਲ। ਆਮ ਤੌਰ ਤੇ ਆਡੀਓ ਦੇ ਰੂਪ ਦੇ ਵਿੱਚ ਤੁਸੀਂ ਇਹਨਾਂ ਦੀਆਂ ਖਬਰਾਂ ਸੁਣਦੇ ਹੋ ਤੇ ਅੱਜ ਵੀਡੀਓ ਰੂਪ ਦੇ ਵਿੱਚ ਸਾਡੇ ਨਾਲ ਸਿੱਧੇ ਤੌਰ ਤੇ ਜੁੜੇ ਨੇ, ਸੋ ਉਹਨਾਂ ਦਾ ਸਵਾਗਤ ਕਰਦੇ ਹਾਂ। ਤੇ ਫਿਰ ਪੰਜਾਬ ਜਾਂ ਭਾਰਤ ਪੂਰੇ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਵਾਂਗੇ ਤੇ ਉਹਨਾਂ ਦਾ ਵਿਸ਼ਲੇਸ਼ਣ ਜਾਣਾਂਗੇ ਕਿ ਕੀ ਕੁਝ ਆਲੇ ਦੁਆਲੇ 'ਚ ਹੋ ਰਿਹਾ ਹੈ ਤੇ ਕਿਵੇਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮਨਦੀਪ ਪੁਨੀਆ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਗੱਲ ਕਰ ਲੈਂਦੇ ਆ ਦਿੱਲੀ ਦੀ, ਤੇ ਦਿੱਲੀ ਦੇ ਵਿੱਚ ਇਲੈਕਸ਼ਨ ਮੋਡ ਪੂਰਾ ਭਖਿਆ ਹੋਇਆ ਹੈ। ਸਾਡੇ ਵੀ ਇੱਥੋਂ ਪੰਜਾਬ ਦੇ ਵਿੱਚ ਜਿਹੜੇ ਸਾਰੇ ਲੀਡਰ ਨੇ ਇੱਥੇ ਹੀ ਪਹੁੰਚੇ ਹੋਏ ਨੇ, ਜ਼ੋਰ ਲੱਗ ਰਿਹਾ ਸਾਰਿਆਂ ਦਾ। ਪਰ ਦਿੱਲੀ ਦੇ ਜਿਹੜੇ ਸਾਬਕਾ ਸੀਐਮ ਨੇ, ਉਹਨਾਂ ਨੇ ਹਰਿਆਣੇ ਵਾਲੇ ਸੀਐਮ ਨਾਲ ਲੜਾਈ ਮੁੱਲ ਲੈ ਲਈ ਸੀ, ਤੇ ਹੁਣ ਕਿਵੇਂ ਦੀ ਚੱਲ ਰਹੀ ਹੈ ਉਹ ਲੜਾਈ? ਕੀ ਕੁਝ ਭਾਰੂ ਪੈ ਰਿਹਾ ਹੈ ਇਸ ਸਮੇਂ? ਦੇਖੋ, ਪਹਿਲਾਂ ਤਾਂ ਆਪਾਂ ਇਸ ਜਿਹੜੀ ਲੜਾਈ ਜਿਹੜੀ ਜੰਗ ਛਿੜੀ ਹੈ ਅਰਵਿੰਦ ਕੇਜਰੀਵਾਲ ਅਤੇ ਜਿਹੜੇ ਹਰਿਆਣੇ ਦੇ ਸੀਐਮ ਹੈਗੇ ਨਾਇਬ ਸੈਣੀ, ਉਹਨਾਂ ਦੇ ਵਿਚਕਾਰ ਜਿਹੜਾ ਕੁਝ ਚੱਲ ਰਿਹਾ ਉਹਦੇ ਫੈਕਟਸ ਜਾਣ ਲੈਂਦੇ ਆ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜਿਹੜਾ ਜਮਨਾ ਦਾ ਪਾਣੀ ਹੈ ਉਹਦੇ 'ਚ ਜਿਹੜਾ ਜ਼ਹਿਰ ਹੈ ਉਹ ਹਰਿਆਣਾ ਘੋਲ ਰਿਹਾ ਹੈ, ਤੇ ਉਹਨਾਂ ਨੇ ਉਹ ਜੋ ਸਟੇਟਮੈਂਟ ਦਿੱਤੀ ਉਸ ਤੋਂ ਬਾਅਦ ਚੋਣ ਆਯੋਗ ਨੇ ਵੀ ਉਹਨਾਂ ਤੇ ਕਾਰਵਾਈ ਕੀਤੀ, ਉਹਨਾਂ ਤੋਂ ਜਵਾਬ ਮੰਗਿਆ। ਤੇ ਉਸ ਤੋਂ ਬਾਅਦ ਜਿਹੜੇ ਹਰਿਆਣੇ ਦੇ ਸੀਐਮ ਹੈਗੇ ਨਾਇਬ ਸਿੰਘ ਸੈਣੀ, ਉਹ ਵੀ ਐਕਟਿਵ ਹੋ ਗਏ। ਉਹਨਾਂ ਨੇ ਕਿਹਾ ਕਿ ਸਾਡੇ ਹਰਿਆਣੇ 'ਚ ਜਿਹੜੀ ਜਮਨਾ ਨਦੀ ਹੈਗੀ ਆ, ਜਿਹੜਾ ਦਰਿਆ ਹੈਗਾ, ਇਸ 'ਚ ਤਾਂ ਸਾਫ਼ ਪਾਣੀ ਹੈ, ਇਸ 'ਚ ਤਾਂ ਕੋਈ ਦਿੱਕਤ ਨਹੀਂ ਹੈ। ਜਿਹੜਾ ਜ਼ਹਿਰ ਸਾਰਾ ਹੈਗਾ ਹੈ, ਫਿਰ ਜਿਹੜਾ ਨਦੀ ਦਾ ਪ੍ਰਦੂਸ਼ਣ ਹੈ ਉਹ ਸਾਰਾ ਦਿੱਲੀ ਦੇ ਵਿੱਚ ਹੀ ਹੈ। ਤੇ ਉਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਹਰਿਆਣੇ 'ਚ ਵੀ ਗਏ, ਉਹਨਾਂ ਨੇ ਜਿਹੜਾ ਸੀਵੇਜ ਹੈਗਾ ਹਰਿਆਣੇ ਦਾ ਉਹ ਜਮਨਾ ਨਦੀ ਦੇ ਵਿੱਚ ਪੈਂਦਾ ਉਹ ਵੀ ਦਿਖਾਇਆ। ਉਸ ਤੋਂ ਬਾਅਦ ਜਿਹੜਾ ਨਦੀ ਦਾ ਜਿਹੜਾ ਪੋਲਿਊਸ਼ਨ ਹੈ ਉਹਦੇ ਬਾਰੇ ਵੀ ਗੱਲ ਹੋਈ। ਪਰ ਉਸ ਤੋਂ ਬਾਅਦ ਨਾਇਬ ਸਿੰਘ ਸੈਣੀ ਦੁਬਾਰੇ ਜਮਨਾ ਦੇ ਕਿਨਾਰੇ ਜਾ ਕੇ ਖੜੇ ਹੋ ਗਏ, ਤੇ ਉੱਥੇ ਜਾ ਕੇ ਉਹਨਾਂ ਨੇ ਪਾਣੀ ਦਿਖਾਇਆ ਕਿ ਦੇਖੋ ਸਾਡਾ ਤਾਂ ਸਾਫ਼ ਪਾਣੀ ਹੈ। ਤੇ ਹੁਣ ਅੱਜ ਉਹ ਦਿੱਲੀ ਦੀ ਬਰੂਹਾਂ ਦੇ ਵਿੱਚ ਜਿਹੜੀ ਦਿੱਲੀ ਦੀ ਸਰਹੱਦ ਹੈ ਉੱਥੇ ਉਹ ਚਲੇ ਗਏ, ਤੇ ਉੱਥੇ ਉਹਨਾਂ ਨੇ ਦਿੱਲੀ ਦਾ ਪਾਣੀ ਵੀ ਚੱਕਿਆ ਆਪਣੇ ਇੱਕ ਗਲਾਸ 'ਚ ਹਰਿਆਣੇ ਦਾ ਪਾਣੀ ਚੱਲਿਆ। ਹਾਲਾਂਕਿ ਇਹ ਲੜਾਈ ਫੇਕ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜੇ ਇਸ ਮੁਲਕ ਦੇ ਦਰਿਆ ਹੈਗੇ ਉਹਨਾਂ 'ਚ ਸੀਵੇਜ ਤਾਂ ਪੈਂਦਾ ਹੀ ਹੈ। ਜਦੋਂ ਜਿਹੜੀ ਜਮਨਾ ਨਦੀ ਹੈ ਉਹ ਹਿਮਾਚਲ ਤੋਂ ਹਰਿਆਣੇ ਦੇ ਵਿੱਚ ਐਂਟਰ ਕਰਦੀ ਹੈ, ਉਦੋਂ ਹੀ ਜਿਹੜਾ ਉੱਥੇ ਮਾਈਨਿੰਗ ਹੈ ਉਹਦਾ ਵੱਡੇ ਪੱਧਰ ਤੇ ਮਾਈਨਿੰਗ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਉੱਥੋਂ ਹੀ ਮਤਲਬ ਜਿੰਨੇ ਵੀ ਸ਼ਹਿਰ ਪੈਂਦੇ ਨੇ ਉੱਥੋਂ ਜਿਹੜਾ ਗੰਦਾ ਪਾਣੀ ਹੈ ਸ਼ਹਿਰਾਂ ਦਾ, ਸੀਵੇਜ ਦਾ ਜਾਂ ਫਿਰ ਫੈਕਟਰੀਆਂ ਦਾ, ਉਹ ਪੈਣਾ ਸ਼ੁਰੂ ਹੋ ਜਾਂਦਾ ਹੈ। ਦਿੱਲੀ ਤੱਕ ਆਉਂਦੇ ਆਉਂਦੇ ਜਿਹੜੀ ਜਮਨਾ ਹੈਗੀ ਉਹ ਖਾਸੀ ਗੰਦੀ ਹੋ ਜਾਂਦੀ ਹੈ। ਉਸ ਤੋਂ ਬਾਅਦ ਦਿੱਲੀ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਹੋ ਗਿਆ, ਜਾਂ ਫਿਰ ਦਿੱਲੀ ਦੀ ਬਰੂਹਾਂ ਤੋਂ ਜਿਹੜੀ ਇੰਡਸਟਰੀ ਸ਼ੁਰੂ ਹੁੰਦੀ ਹੈ ਉਹਨਾਂ ਦਾ ਜਿਹੜਾ ਗੰਦਾ ਪਾਣੀ ਹੋ ਗਿਆ, ਉਹ ਵੀ ਜਮਨਾ ਦੇ ਵਿੱਚ ਹੀ ਪੈਂਦਾ। ਤੇ ਮੈਨੂੰ ਲੱਗਦਾ ਕਿ ਹਰਿਆਣਾ ਤੇ ਜਿਹੜਾ ਦਿੱਲੀ ਹੈਗਾ, ਇਹ ਦੋਵੇਂ ਹੀ ਜਮਨਾ ਨੂੰ ਪੋਲਿਊਟ ਕਰਨ 'ਚ ਬਰਾਬਰ ਦੇ ਭਾਗੀਦਾਰ ਨੇ। ਤੇ ਜਿਹੜਾ ਉੱਤਰ ਪ੍ਰਦੇਸ਼ ਨਾਲ ਲੱਗਣ ਵਾਲਾ ਜਿਹੜਾ ਸੂਬਾ ਉੱਤਰ ਪ੍ਰਦੇਸ਼ ਯੂਪੀ, ਉਹ ਵੀ ਬਰਾਬਰ ਦਾ ਭਾਗੀਦਾਰ ਹੈ। ਤੇ ਤਿੰਨ ਸੂਬਿਆਂ ਕਰਕੇ ਹੀ ਜਿਹੜੀ ਇਹ ਜਿਹੜਾ ਦਰਿਆ ਉਹ ਗੰਦਾ ਹੁੰਦਾ ਹੈ। ਤੇ ਹੁਣ ਇਲੈਕਸ਼ਨਾਂ 'ਚ ਵੱਡਾ ਇਸ਼ੂ ਇਸ ਕਰਕੇ ਬਣ ਰਿਹਾ ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਇੱਕ ਐਕਟਿਵਿਸਟ ਹੁੰਦਾ ਸੀ, ਉਦੋਂ ਉਹ ਸਿਆਸਤਦਾਨ ਨਹੀਂ ਹੁੰਦਾ ਸੀ, ਉਦੋਂ ਉਹਨੇ ਮੁੱਦਾ ਚੱਕਿਆ ਸੀਗਾ ਕਿ ਜਦੋਂ ਅਸੀਂ ਪਾਵਰ 'ਚ ਆ ਗਏ ਅਸੀਂ ਮਿੰਟਾਂ 'ਚ ਜਮਨਾ ਨੂੰ ਸਾਫ਼ ਕਰ ਦੇਵਾਂਗੇ। ਜਿਵੇਂ ਪੰਜਾਬ ਦੀ ਤੁਹਾਡੀ ਇੱਕ MLA ਬਣੀ ਆਮ ਆਦਮੀ ਪਾਰਟੀ ਦੀ, ਤੇ ਬਾਅਦ 'ਚ ਉਹ ਮੰਤਰੀ ਵੀ ਰਹੀ, ਕਿ ਉਹਨੇ ਪਹਿਲਾਂ ਦਾਅਵਾ ਕੀਤਾ ਸੀ ਅਸੀਂ ਮਿੰਟਾਂ 'ਚ ਕਿਸਾਨਾਂ ਨੂੰ MSP ਦੇ ਦਾਂਗੇ। ਉਸੇ ਸਟਾਈਲ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਖਾਸਾ। ਇਸੇ ਕਰਕੇ ਇਹ ਇਸ਼ੂ ਬਣਿਆ ਤੇ ਬੀਜੇਪੀ ਨੇ ਵੱਡਾ ਇਸ਼ੂ ਬਣਾਇਆ, ਕਿਉਂਕਿ ਤੁਸੀਂ ਹਰ ਸਾਲ ਜਦੋਂ ਜਿਹੜਾ ਛਠ ਪੂਜਾ ਜਿਹੜਾ ਪੂਰਬੀਆਂ ਦਾ ਤਿਉਹਾਰ ਹੈ, ਉਸ ਟਾਈਮ ਤੁਸੀਂ ਵਿਜ਼ੂਅਲ ਦੇਖਦੇ ਹੋਵੋਗੇ ਕਿ ਸਫੇਦ ਜਿਹੜੇ ਜਮਨਾ ਦਾ ਪੋਲਿਊਸ਼ਨ ਹੈ ਉਸ ਪੋਲਿਊਟਿਡ ਵਾਟਰ ਵਿੱਚ ਲੋਕ ਨਹਾ ਰਹੇ ਹੁੰਦੇ ਆ। ਇਸ ਕਰਕੇ ਉਹ ਇੱਕ ਇਸ਼ੂ ਬਣਦਾ, ਉਹ ਵਿਜ਼ੂਅਲਸ ਖਾਸੇ ਤੰਗ ਕਰਨ ਵਾਲੇ ਹੁੰਦੇ ਨੇ, ਤੇ ਇਸੇ ਕਰਕੇ ਇਸ਼ੂ ਬਣਿਆ। ਬੀਜੇਪੀ ਕਿਉਂਕਿ ਇਹਨੂੰ ਜਮਨਾ ਨੂੰ ਸੈਕਰੇਡ ਵੀ ਮੰਨਦੀ ਹੈ, ਇਹਨੂੰ ਇਹ ਵੀ ਦਿਖਾ ਕੇ ਪੇਸ਼ ਕਰ ਰਹੀ ਹੈ ਕਿ ਦੇਖੋ ਜਿਹੜੀ ਜਮਨਾ ਨਦੀ ਹੈਗੀ ਆ ਇਹ ਤਾਂ ਸਾਡੀ ਹਿੰਦੂਆਂ ਦੀ ਬਹੁਤ ਪਵਿੱਤਰ ਨਦੀ ਹੈ, ਤੇ ਇਹਨੂੰ ਖਰਾਬ ਕਰ ਰਿਹਾ ਅਰਵਿੰਦ ਕੇਜਰੀਵਾਲ ਨੇ 10 ਸਾਲ 'ਚ ਉਹਨੂੰ ਸਾਫ਼ ਨਹੀਂ ਕੀਤਾ। ਤੇ ਉਹ ਇਹਨੂੰ ਕਮਨਲਾਈਜ਼ ਕਰਕੇ ਵੀ ਥੋੜਾ ਵੋਟਾਂ ਖਿੱਚਣੀਆਂ ਚਾਹ ਰਹੀ ਹੈ, ਤੇ ਇਸੇ ਕਰਕੇ ਇਹ ਇਸ਼ੂ ਬਣਿਆ। ਤੇ ਇਸ 'ਚ ਜਿਹੜਾ ਹਰਿਆਣੇ ਦਾ ਸੀਐਮ ਨਾਇਬ ਸਿੰਘ ਸੈਣੀ, ਉਹ ਇਸੇ ਕਰਕੇ ਉਹ ਇਸ 'ਚ ਐਕਟਿਵ ਹੋਏ ਨੇ। ਤੇ ਮੈਨੂੰ ਲੱਗਦਾ ਕਿ ਉਦਾਂ
ਜ਼ਿੰਮੇਦਾਰ ਜਿਹੜੇ ਹੈ ਜ਼ਿੰਮੇਦਾਰੀ ਬਣਦੀ ਉਹ ਦੋਵਾਂ ਦੀ ਬਣਦੀ ਹੈ, ਪਰ ਇੱਕ ਦੂਜੇ ਨੂੰ ਕਹਿ ਰਹੇ ਨਾ ਤੂੰ ਜ਼ਿੰਮੇਦਾਰ ਹੈ ਨਾ ਤੂੰ ਤੜਾਕ ਦੇ ਵਿੱਚ ਜਿਹੜਾ ਹੈ ਜਿਹੜੀ ਹੈ ਉਹ ਗੱਲਬਾਤ ਆ ਗਈ ਹੈਗੀ ਆ। ਤੇ ਇਹ ਸਾਰਾ ਲੜਾਈ ਹੈਗੀ ਆ ਤੇ ਮੈਨੂੰ ਲੱਗਦਾ ਕਿ ਇਹਦਾ ਕੁਝ ਬਣਨਾ ਨਹੀਂ। ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਚੋਣ ਆਯੋਗ ਨੂੰ ਇੱਕ ਜਵਾਬ ਤਾਂ ਦੇ ਦਿੱਤਾ, ਜਿਹੜਾ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਉਹਦੇ ਉਹ ਜਵਾਬ ਦਾਖਲ ਕਰ ਦਿੱਤਾ। ਹੁਣ ਦੇਖਣਾ ਹੋਊਗਾ ਕਿ ਕੀ ਕਾਰਵਾਈ ਅੱਗੇ ਉਸ ਜਵਾਬ ਤੇ ਕੀਤੀ ਜਾਂਦੀ ਹੈ ਤੇ ਉਹ ਦੇਖਣ ਵਾਲਾ ਹੈ। ਬਾਕੀ ਤਾਂ ਮੈਨੂੰ ਲੱਗਦਾ ਕਿ ਇਹ ਲੜਾਈ ਫੇਕ ਲੜਾਈ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਰੀਅਲ ਇਸ਼ੂਜ਼ ਹੈਗੇ ਆ ਦਿੱਲੀ ਦੇ ਉਹ ਗਾਇਬ ਨੇ, ਕਿਉਂਕਿ ਉਹਦੇ ਉਹ ਜੇ ਉਹਨਾਂ ਬਾਰੇ ਗੱਲ ਹੋਊਗੀ ਤਾਂ ਜਿਵੇਂ ਜਮਨਾ ਹੀ ਲਾ ਲਈਏ ਤੇ ਜਮਨਾ ਦੀ ਜਿਹੜੀ ਜ਼ਿੰਮੇਦਾਰੀ ਬਣਦੀ ਹੈ ਉਹ ਸੈਂਟਰ ਦੀ ਵੀ ਬਣਦੀ ਹੈ ਤੇ ਜਿਹੜੀ ਦਿੱਲੀ ਦੀ ਸਰਕਾਰ ਹੈ ਦੋਵਾਂ ਦੀ ਬਣਦੀ ਹੈ, ਤੇ ਹਰਿਆਣੇ ਅਤੇ ਉੱਤਰ ਪ੍ਰਦੇਸ਼ ਸੂਬੇ ਦੀ ਵੀ ਬਣਦੀ ਹੈ। ਕੇਂਦਰ ਦੇ ਵਿੱਚ ਬੀਜੇਪੀ ਹੈ ਤੇ ਯੂਪੀ ਅਤੇ ਹਰਿਆਣੇ 'ਚ ਬੀਜੇਪੀ ਹੈ ਤੇ ਆਮ ਆਦਮੀ ਪਾਰਟੀ, ਤੇ ਇਸੇ ਕਰਕੇ ਦੋਵੇਂ ਪਾਰਟੀਆਂ ਫਸਦੀਆਂ ਨੇ, ਪਰ ਇਹ ਹੁਣ ਬਲੇਮ ਗੇਮ ਤੇ ਆ ਗਈਆਂ ਨੇ। ਜੀ, ਸੋ ਇਹ ਬਲੇਮ ਗੇਮ ਤਾਂ ਚੱਲ ਰਹੀ ਹੈ। ਵੈਸੇ ਵੀ ਤਾਂ ਇਹ ਸਾਰਾ ਤਾਣਾ ਬਾਣਾ ਜੋ ਕਰ ਰਹੇ ਨੇ, ਜੋ ਵੀ ਇਹ ਆਪਸੀ ਲੜਾਈ ਹੈ, ਜਿੱਦਾਂ ਹੀ ਚੁਣਾਵ ਹੋਣਗੇ ਉਸ ਤੋਂ ਬਾਅਦ ਸੁਭਾਵਿਕ ਹੈ ਵੀ ਬਿਲਕੁਲ ਸ਼ਾਂਤ ਹੋ ਜੂਗੀ, ਫਿਰ ਕਿਸੇ ਕੋਈ ਨੇ ਇਸ ਤੇ ਗੱਲ ਨਹੀਂ ਕਰਨੀ ਹੈ। ਕਿਸੇ ਨੇ ਇਹਦਾ ਨਾਮ ਵੀ ਨਹੀਂ ਲੈਣਾ। ਸਹੀ ਕਹਿ ਰਹੇ ਹੋ ਗੁਰਪ੍ਰੀਤ ਤੁਸੀਂ। ਜੀ ਜੀ, ਸੋ ਅੱਗੇ ਚੱਲਦੇ ਹਾਂ। ਸੋ ਦਿੱਲੀ ਦੀ ਜਰਾ ਫੇਰੀ ਕਢਵਾਓ ਕਿ ਕਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਹੈ। ਬੇਸ਼ੱਕ ਅੱਜ ਕਹਿੰਦੇ ਅਸਤੀਫਾ ਵੀ ਦੇ ਗਏ ਨੇ ਕੁਝ ਹੋਰ ਐਮਐਲਏ ਸੀ ਜਿਹੜੇ। ਜਰਾ ਦਿੱਲੀ ਦਾ ਗੇੜਾ ਮਰਵਾਓ, ਚੱਕਰ ਮਰਵਾਓ ਕਿ ਕੀ ਕੁਝ ਚੱਲ ਰਿਹਾ ਹੈ ਉੱਥੇ, ਕਿਹੋ ਜਿਹਾ ਜ਼ੋਰ ਲਾਇਆ ਜਾ ਰਿਹਾ ਹੈ, ਕਿਉਂਕਿ ਸਾਡੇ ਪੰਜਾਬ ਵਾਲੇ ਵੀ ਸਾਰੇ ਇੱਥੇ ਹੀ ਬੈਠੇ ਹੋਏ ਨੇ। ਕਿਵੇਂ ਦਾ ਹੈ ਸਾਰਾ ਮਾਹੌਲ? ਦੇਖੋ, ਜਿਹੜਾ ਦਿੱਲੀ ਦਾ ਚੋਣ ਹੈ ਇਸ ਟਾਈਮ ਖਾਸਾ ਫਸਿਆ ਹੋਇਆ ਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਇੱਕ ਹਿਸਾਬ ਨਾਲ ਉਹਦੀ ਪੋਲੀਟੀਕਲ ਡੈਥ ਦਾ ਕਾਰਨ ਵੀ ਬਣ ਸਕਦਾ ਜੇ ਉਹ ਉੱਥੇ ਚੋਣ ਹਾਰਦੀ ਹੈ। ਤੇ ਇਸ ਕਰਕੇ ਆਮ ਆਦਮੀ ਪਾਰਟੀ ਵਾਸਤੇ ਇਹ ਚੋਣ ਖਾਸਾ ਇੰਪੋਰਟੈਂਟ ਹੈ। ਇਸੇ ਕਰਕੇ ਜਿਹੜੇ ਪੰਜਾਬ ਤੋਂ ਉਹਨਾਂ ਨੇ ਇੰਪੋਰਟ ਕਰਕੇ ਉਹ ਜਿਹੜੇ ਸਾਰੇ ਆਗੂ ਹੈਗੇ ਉੱਥੇ ਸੁੱਟ ਰੱਖੇ ਨੇ, ਤੇ ਪੰਜਾਬ ਵਾਲੀ ਗੱਡੀਆਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ, ਤੇ ਪੰਜਾਬ ਦਾ ਸੀਐਮ ਹੋ ਗਿਆ, ਪੰਜਾਬ ਦੇ ਹੋਰ ਬਾਕੀ ਦੇ ਆਗੂ ਹੋ ਗਏ, ਉੱਥੇ ਹੀ ਗੇੜਾ ਕੱਢ ਰਹੇ ਨੇ, ਉੱਥੇ ਹੀ ਕੈਂਪੇਨ ਕਰ ਰਹੇ ਨੇ। ਤੇ ਦੂਜੀ ਗੱਲ ਬੀਜੇਪੀ ਵਾਸਤੇ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਬੀਜੇਪੀ ਇਹਨੂੰ ਇਹ ਮੰਨ ਰਹੀ ਹੈ ਕਿ ਨਾਰਥ ਇੰਡੀਆ 'ਚ ਇਹ ਸਾਡੇ ਵਾਸਤੇ ਇੱਕੋ ਅਕੇਲੀ ਥਾਂ ਏਦਾਂ ਦੀ ਬਚੀ ਹੋਈ ਹੈ ਜਿਹੜੀ ਸਾਡੇ ਕਬਜ਼ੇ 'ਚ ਹੈ ਨਹੀਂ। ਜੇ ਇਹ ਵੀ ਆ ਜਾਊਗੀ ਤਾਂ ਸਾਨੂੰ ਜਿਹੜਾ ਸਾਡਾ ਹਿੰਦੂਤਵ ਦਾ ਜਿਹੜਾ ਪ੍ਰੋਜੈਕਟ ਹੈ ਉਹਨੂੰ ਤੋਰਨਾ ਸੌਖਾ ਹੋ ਜਾਊਗਾ। ਤੁਸੀਂ ਆਲੇ ਦੁਆਲੇ ਦੇ ਸੂਬੇ ਦੇਖੋ ਜਿਹੜੇ ਨਾਰਥ ਇੰਡੀਆ ਦੇ ਹੈਗੇ ਆ, ਮੱਧ ਪ੍ਰਦੇਸ਼ ਉਹਨਾਂ ਕੋਲ ਹੈਗਾ, ਉੱਤਰ ਪ੍ਰਦੇਸ਼ ਉਹਨਾਂ ਕੋਲ ਹੈਗਾ, ਉੱਤਰਾਖੰਡ ਉਹਨਾਂ ਕੋਲ ਹੈਗਾ, ਰਾਜਸਥਾਨ ਉਹਨਾਂ ਕੋਲ ਹੈਗਾ, ਹਰਿਆਣਾ ਉਹਨਾਂ ਦੇ ਕੋਲ ਹੈਗਾ, ਤੇ ਸਿਰਫ ਇਹ ਦਿੱਲੀ ਜਿਹੜਾ ਛੋਟਾ ਜਿਹਾ ਸੂਬਾ ਹੈਗਾ ਇਹ ਰਹਿੰਦਾ ਹੈ। ਤੇ ਮੈਨੂੰ ਲੱਗਦਾ ਕਿ ਉਹ ਇਹਨੂੰ ਪਾਣ ਦੇ ਚੱਕਰ 'ਚ ਜ਼ੋਰ ਮਾਰ ਰਹੇ ਨੇ, ਤੇ ਉਹਨਾਂ ਨੂੰ ਲੱਗ ਰਿਹਾ ਕਿ ਜੇ ਇਹ ਆ ਗਿਆ ਤਾਂ ਸਾਡੇ ਵਾਸਤੇ ਸੌਖਾ ਹੋ ਜਾਊਗਾ। ਤੁਸੀਂ ਜੇ ਨਾਰਥ ਇੰਡੀਆ ਦੇ ਵਿੱਚ ਆਰਐਸਐਸ ਦੀ ਪੋਲਿਟਿਕਸ ਦੇਖੋਗੇ, ਬੀਜੇਪੀ ਦੀ ਪੋਲਿਟਿਕਸ ਦੇਖੋਗੇ, ਉਹ ਕਦੇ ਦਿੱਲੀ ਸਟੇਟ ਤੋਂ ਹੀ ਨਿਕਲੀ ਹੋਈ ਹੈ। ਤੇ ਜਿਹੜੇ ਮੇਨ ਸਟਾਰਟਿੰਗ 'ਚ ਜਿਹੜੇ ਆਈਡੀਓਲੋਗ ਸੀਗੇ ਉਹਨਾਂ ਦਾ ਜਿਹੜਾ ਸਾਰਾ ਕੰਮ ਕਰ ਰਿਹਾ ਆਰਐਸਐਸ ਦਾ ਉਹ ਦਿੱਲੀ ਦੇ ਵਿੱਚ ਹੀ ਰਿਹਾ। ਤੁਸੀਂ ਝੰਡੇਵਾਲਾ ਮੰਦਿਰ ਦਾ ਨਾਂ ਸੁਣਿਆ ਹੋਊਗਾ, ਆਰਿਆ ਸਮਾਜ ਮੰਦਿਰ ਦਾ ਨਾਂ ਸੁਣਿਆ, ਬਲਰਾਜ ਮਧੋਕ ਤੋਂ ਲੈ ਕੇ ਜਿੰਨੇ ਵੱਡੇ ਗੋਲਵਲਕਰ ਇਹ ਸਾਰੇ ਦਿੱਲੀ ਤੋਂ ਹੀ ਨਾਰਥ ਇੰਡੀਆ ਦੀ ਸਿਆਸਤ ਨੂੰ ਰਨ ਕਰਦੇ ਸੀਗੇ। ਨਾਗਪੁਰ ਇੱਕ ਸੈਂਟਰ ਹੈਗਾ, ਹੈੱਡਕੁਆਟਰ ਹੈਗਾ ਆਰਐਸਐਸ ਦਾ, ਪਰ ਜਿਹੜਾ ਉਸ ਤੋਂ ਬਾਅਦ ਜਿਹੜਾ ਪੋਲੀਟੀਕਲ ਸ਼ੇਪ ਦੇਣੀ ਹੁੰਦੀ ਹੈ ਇੱਕ ਆਈਡੀਏ ਨੂੰ ਤੇ ਆਪਣੀ ਆਈਡੀਓਲੋਜੀ ਨੂੰ ਪਸਾਰਨ ਦਾ ਜਿਹੜਾ ਸਾਰਾ ਤਾਮਾ ਜਾਮਾ ਕਰਨਾ ਪੈਂਦਾ, ਉਹ ਜਿਹੜਾ ਸੈਂਟਰ ਉਹ ਦਿੱਲੀ ਹੈ ਉਹਨਾਂ ਵਾਸਤੇ। ਇਸੇ ਕਰਕੇ ਦਿੱਲੀ ਨੂੰ ਉਹ ਸੀਰੀਅਸਲੀ ਲੈ ਰਹੇ ਨੇ, ਤੇ ਦਿੱਲੀ 'ਚ ਉਹਨਾਂ ਨੂੰ ਉਮੀਦ ਇਸ ਕਰਕੇ ਵੀ ਲੱਗ ਰਹੀ ਹੈ ਕਿ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਜਿਹੜਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਇੰਸ ਸੀਗਾ, ਇੰਡੀਆ ਅਲਾਇੰਸ ਦੇ ਵਿੱਚ ਸੀਗੇ, ਉਦੋਂ ਵੀ ਬੀਜੇਪੀ 7 ਲੋਕ ਸਭਾ ਦੀਆਂ ਸੀਟਾਂ ਜਿੱਤ ਗਈ ਸੀਗੀ। ਤੇ ਇਸ ਕਰਕੇ ਤੇ ਪਿਛਲੇ ਵਾਰ ਵੀ ਜੇ ਆਪਾਂ ਗੱਲ ਕਰੀਏ ਜਿਹੜਾ ਵੋਟ ਪਰਸੈਂਟ ਸੀਗਾ 40% ਦੇ ਨੇੜੇ ਤੇੜੇ ਜਿਹੜਾ ਵੋਟ ਪਰਸੈਂਟ ਬੀਜੇਪੀ ਨੂੰ ਪਿਆ ਸੀ ਪਿਛਲੇ ਵਿਧਾਨ ਸਭਾ ਚੋਣਾਂ 'ਚ, ਤੇ ਆਮ ਆਦਮੀ ਪਾਰਟੀ ਨੂੰ 10-12% ਜ਼ਿਆਦਾ ਪਿਆ ਸੀ। ਇਸ ਵਾਰ ਬੀਜੇਪੀ ਸਮਝ ਰਹੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਜਿਹਨੂੰ ਪਿਛਲੇ ਵਾਰ ਸਿਰਫ 4% ਵੋਟ ਪਰਸੈਂਟ ਪਿਆ ਸੀਗਾ, 4% ਵੋਟਾਂ ਪਈਆਂ ਸੀਗੀਆਂ, ਬੀਜੇਪੀ ਸੋਚ ਰਹੀ ਹੈ ਕਿ ਜਿਹੜੀ ਕਾਂਗਰਸ ਹੈ ਉਹ ਵੀ ਵਧੂਗੀ, ਉਹ ਵੀ 4% ਤੋਂ 6-7% ਤੱਕ ਜਾਊਗੀ, ਅਸੀਂ ਵੀ 2-3-4% ਵਧਾਂਗੇ ਤੇ ਆਮ ਆਦਮੀ ਪਾਰਟੀ ਥੱਲੇ ਆਊਗੀ, ਇਸੇ 'ਚ ਸਾਡੀ ਗੱਲਬਾਤ ਬਣ ਜੂਗੀ। ਤੇ ਇਹ ਬੀਜੇਪੀ ਦਾ ਸੋਚਣਾ ਹੈਗਾ। ਤੇ ਬੀਜੇਪੀ ਕੋਲ ਜਿਹੜੇ ਦਿੱਲੀ 'ਚ ਕੋਈ ਵੱਡੇ ਫੇਸ ਤਾਂ ਨਹੀਂ ਹੈ, ਸੀਰੀਅਸ ਫੇਸ ਵੀ ਨਹੀਂ ਹੈਗੇ, ਪਰ ਜਿਹੜੇ ਕਮਨਲ ਫੇਸ ਹੈਗੇ ਆ ਉਹ ਖਾਸੇ ਆ। ਜਿਹੜੇ ਜਿਵੇਂ ਰਮੇਸ਼ ਬਿਧੂੜੀ, ਤੁਸੀਂ ਕੁਝ ਇੱਕ ਸਾਲ ਪਹਿਲਾਂ 2023 'ਚ ਤੁਸੀਂ ਇੱਕ ਤਕਰੀਰ ਸੁਣੀ ਹੋਊਗੀ ਲੋਕ ਸਭਾ ਦੇ ਵਿੱਚ, ਜਿੱਥੇ ਜਿਹੜੇ ਉਸ ਟਾਈਮ ਬਸਪਾ ਦੇ ਜਿਹੜੇ ਸੰਸਦ ਸੀ ਦਾਨਸ ਅਲੀ, ਜਿਨ੍ਹਾਂ ਨੂੰ ਗਾੜਾ ਕਹਿ ਕੇ ਤੇ ਮੁਸਲਮਾਨਾਂ ਨੂੰ ਗਾਲੀ ਕਹਿ ਜਿਹੜੀ
ਗਾਲੀ ਗਲੋਚ ਵਾਲੀ ਜਿਹੜੀ ਸ਼ਬਦਾਵਲੀ ਸੀ ਉਹ ਇਸਤੇਮਾਲ ਕਰਕੇ ਬੁਲਾਇਆ ਸੀ। ਉਹੀ ਰਮੇਸ਼ ਜੀ ਬਧੂੜੀ ਇੱਕ ਹਿਸਾਬ ਨਾਲ ਸੀਐਮ ਫੇਸ ਬਣਿਆ ਹੋਇਆ ਹੈ ਤੇ ਉਹਨੇ ਪ੍ਰਿयंका ਗਾਂਧੀ ਬਾਰੇ ਵੀ ਅਤੀਸੀ ਮਾਰਲੀਨਾ ਬਾਰੇ ਵੀ ਬਹੁਤ ਉਲਟਾ ਸਿੱਧਾ ਬੋਲਿਆ, ਮਹਿਲਾਵਾਂ ਬਾਰੇ ਵੀ ਉਹਦੀ ਬਹੁਤ ਗਲਤ ਟਿੱਪਣੀਆਂ ਰਹੀਆਂ ਨੇ। ਤੇ ਦੂਜਾ ਮੈਨੂੰ ਪਰ ਇਹ ਵੀ ਲੱਗ ਰਿਹਾ ਕਿ ਜਿਹੜਾ ਪ੍ਰਵੇਸ਼ ਵਰਮਾ ਹੈ ਉਹਨੂੰ ਵੀ ਬੀਜੇਪੀ ਇੰਪੋਰਟੈਂਟ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਟਿਕਟ ਦਿੱਤੀ ਗਈ ਹੈ ਨਿਊ ਦਿੱਲੀ ਤੋਂ ਤੇ ਉਹ ਸਰੇਆਮ ਪੈਸੇ ਵੀ ਵੰਡ ਰਿਹਾ। ਤੁਹਾਨੂੰ ਉਹਦੀ ਵੀਡੀਓਜ਼ ਵੀ ਦਿਖੀਆਂ ਜਿਸ 'ਚ ਉਹ ਮਹਿਲਾਵਾਂ ਨੂੰ 1100 ਰੁਪਏ ਦੇ ਰਿਹਾ ਹੈ। ਤੇ ਇਸ ਤੇ ਲੇਕਿਨ ਜਿਹੜਾ ਸਾਡਾ ਮੁਲਕ ਦਾ ਜਿਹੜਾ ਚੋਣ ਆਯੋਗ ਹੈ ਉਹ ਸੁੱਤਾ ਹੋਇਆ ਹੈ। ਉਹਨੇ ਨਾ ਤਾਂ ਇਸ 'ਚ ਕੋਈ ਕੈਸ਼ ਫੋਰ ਵੋਟ ਕਿਸਮ ਦੀ ਕੁਝ ਦੇਖਿਆ ਉਹਨੂੰ। ਮੈਨੂੰ ਲੱਗਦਾ ਕਿ ਉਹਦੇ 'ਚ ਕਾਰਵਾਈ ਹੋਣੀ ਚਾਹੀਦੀ ਸੀ। ਸਰੇਆਮ ਉਹ ਕੈਸ਼ ਫੋਰ ਵੋਟ ਵਾਲਾ ਮਾਮਲਾ ਸੀਗਾ ਪਰ ਉਹਦੇ 'ਚ ਜੀ ਕੋਈ ਜੀ ਕਾਰਵਾਈ ਨਹੀਂ ਹੋਈ ਕਿਉਂਕਿ ਬੀਜੇਪੀ ਦੀ ਸਰਕਾਰ ਹੈ, ਬੀਜੇਪੀ ਤਾਂ ਸਾਰਾ ਕੁਝ ਕਰ ਰਿਹਾ ਹੈ। ਹੁਣ ਦੂਜੀ ਗੱਲ, ਬੀਜੇਪੀ ਜਿੰਨੇ ਰਿਸੋਰਸ ਦਿੱਲੀ ਦੇ ਵਿੱਚ ਵਰਤ ਰਹੀ ਹੈ ਉਹ ਬਹੁਤ ਜ਼ਿਆਦੇ ਨੇ। ਮਤਲਬ ਤੁਸੀਂ ਇਹ ਲਾਓ ਕਿ ਅੱਜ ਮੇਰੀ ਗੱਲਬਾਤ ਹੋ ਰਹੀ ਸੀ ਕਈ ਕਨਸਟੀਟੂਐਂਸੀਆਂ ਦੇ ਵਿੱਚ, ਉੱਥੇ ਦਿੱਲੀ ਦੇ ਵਿੱਚ ਹਰ ਕਨਸਟੀਟੂਐਂਸੀ ਤੇ ਮਤਲਬ ਅਡਾਨੀ ਵੀ ਠੀਕ ਠਾਕ ਪੈਸੇ ਦੇ ਰਿਹਾ ਹੈ ਤੇ ਬੀਜੇਪੀ ਦੇ ਜਿਹੜੇ ਲੀਡਰ ਸਾਹਿਬਾਨ ਹੈਗੇ ਆ ਉਹ ਆਪਣੇ ਵੱਲੋਂ ਵੀ ਠੀਕ ਠਾਕ ਪੈਸਾ ਲਾ ਰਹੇ ਨੇ। ਮਤਲਬ ਦਿੱਲੀ ਦੀ ਹਰ ਕਨਸਟੀਟੂਐਂਸੀ ਅੱਜ ਦੇ ਟਾਈਮ 30 40 ਕਰੋੜ ਤੇ ਪਹੁੰਚੀ ਹੋਈ ਹੈ। ਇੱਕ ਕੈਂਡੀਡੇਟ 30 40 ਕਰੋੜ ਰੁਪਏ ਲਾ ਰਿਹਾ, ਜਿਹੜੀ ਕਿ ਜੀ ਖਾਸੀ ਮਾੜੀ ਗੱਲ ਹੈ। ਉਦਾਂ ਇਹ ਕੋਈ ਆਫੀਸ਼ੀਅਲ ਡੇਟਾ ਤਾਂ ਹੁੰਦੇ ਨਹੀਂ। ਇਹਨਾਂ ਨੇ ਜਿਹੜਾ ਚੋਣ ਆਯੋਗ ਦੇ ਵਿੱਚ ਜਿਹੜਾ ਪੈਸਾ ਜਿੰਨਾ ਇਹ ਵਰਤਦੇ ਨੇ ਉਹ ਜਮ੍ਹਾਂ ਕਰਾਉਣਾ ਹੁੰਦਾ ਉਹ ਤਾਂ ਥੋੜਾ ਹੀ ਜਮ੍ਹਾਂ ਕਰਾਉਣਾ ਹੁੰਦਾ ਹੈ। ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਦੇ ਵੀ ਕੁਝ ਵਰਕਰਾਂ ਦੇ ਗੱਡੀਆਂ ਤੋਂ ਕੈਸ਼ ਫੜਿਆ ਗਿਆ, ਉਹ ਵੀ ਤੁਹਾਨੂੰ ਇੱਕ ਜਿਹੜੀ ਵੀਡੀਓ ਉਹ ਵੀ ਤੁਹਾਨੂੰ ਮਿਲੀ ਹੋਊਗੀ। 8 ਲੱਖ ਰੁਪਇਆ ਜਿਹੜਾ ਕੈਸ਼ ਫੜਿਆ ਗਿਆ ਹੈ। ਤੇ ਏਦਾਂ ਜੀ ਤਾਂ ਜੀ ਹੈ ਨਹੀਂ ਕਿ ਇਕੱਲਾ ਬੀਜੇਪੀ ਹੀ ਪੈਸੇ ਲਾ ਰਹੀ ਹੈ, ਆਮ ਆਦਮੀ ਪਾਰਟੀ ਵੀ ਠੀਕ ਠਾਕ ਇਸ ਚੋਣ 'ਚ ਪੈਸੇ ਖਰਚ ਕਰ ਰਹੀ ਹੈ। ਉਹਨਾਂ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਆਪਣੀ ਜਾਨ ਬਚਾਉਣੀ ਹੈ, ਉਹਨਾਂ ਦੀ ਪੋਲੀਟੀਕਲ ਡੈਥ ਹੋ ਸਕਦੀ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਤੁਸੀਂ ਜਿਹੜਾ ਖਬਰ ਜਦੋਂ ਦੱਸ ਰਹੇ ਸੀ ਉਦੋਂ ਹੀ ਤੁਸੀਂ ਕਿਹਾ ਕਿ 7 ਐਮਐਲਏ ਜਿਹੜੇ ਛੱਡ ਗਏ, ਉਹ ਖਾਸਾ ਇੱਕ ਹਿਸਾਬ ਨਾਲ ਏਦਾਂ ਦੀ ਚੀਜ਼ ਸੀਗੀ ਕਿ ਮਤਲਬ 7 ਐਮਐਲਏ ਛੱਡਣਾ ਇੱਕੇ ਦਿਨ। ਤੇ ਉਹਨਾਂ ਨੇ ਫਿਰ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਦੇ ਆਰੋਪ ਵੀ ਲਾਏ ਤੇ ਦੂਜਾ, ਹਾਲਾਂਕਿ ਉਸ ਚੀਜ਼ ਦਾ ਕੋਈ ਮੀਨਿੰਗ ਨਹੀਂ ਹੈ ਕਿਉਂਕਿ ਤੁਸੀਂ ਚੋਣਾਂ ਦੇ ਵਿੱਚ ਛੱਡ ਰਹੇ ਹੋ, ਇਸ ਕਰਕੇ ਛੱਡ ਰਹੇ ਹੋ ਕਿਉਂਕਿ ਤੁਹਾਨੂੰ ਟਿਕਟਾਂ ਨਹੀਂ ਮਿਲੀਆਂ, ਠੀਕ ਹੈ। ਜੀ ਜੀ ਤੇ ਉਹਦੇ ਕੋਈ ਮਾਇਨੇ ਤਾਂ ਨਹੀਂ ਹੈ ਪਰ ਪੋਲੀਟੀਕਲ ਮਾਇਨੇ ਇਹ ਨੇ ਕਿ ਉਹ ਮਾੜਾ ਮੋਟਾ ਆਪਣੀ ਕਨਸਟੀਟੂਐਂਸੀ 'ਚ 1000 1500 ਵੋਟਾਂ ਦਾ ਡੈਂਟ ਤਾਂ ਮਾਰਨਗੇ ਤੇ ਉਹਦਾ ਨੁਕਸਾਨ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਹੀ ਹੋਣ ਜਾ ਰਿਹਾ ਹੈ। ਤੇ ਇਸ ਕਰਕੇ ਜੀ ਆਮ ਆਦਮੀ ਪਾਰਟੀ ਖਤਰੇ 'ਚ ਹੈ। ਹੁਣ ਦੋ ਥਿਅਰੀਜ਼ ਵੀ ਹੈਗੇ ਆ ਗੁਰਪ੍ਰੀਤ ਇਸ ਦੇ ਵਿੱਚ। ਇੱਕ ਪਹਿਲੀ ਥਿਅਰੀ ਇਹ ਹੈ ਕਿ ਜਿਹੜੀ ਜੇ ਆਮ ਆਦਮੀ ਪਾਰਟੀ 40 ਦੇ ਨੇੜੇ ਤੇੜੇ ਸੀਟਾਂ ਜਿੱਤਦੀ ਹੈਗੀ ਆ ਉਦੋਂ ਉਹਦੀ ਮੈਜੋਰਿਟੀ ਤਾਂ ਹੋਊਗੀ ਪਰ ਉਹਨੂੰ ਸਰਕਾਰ ਬਣਾਉਣਾ ਔਖਾ ਹੋਊਗਾ। ਇਹ ਥਿਅਰੀ ਜੀ ਇਹ ਚੱਲ ਰਹੀ ਹੈ ਕਿ ਬੀਜੇਪੀ 5-7 ਉਹਨਾਂ ਦੇ ਐਮਐਲਏ, ਜਿਵੇਂ ਹਿਮਾਚਲ ਪ੍ਰਦੇਸ਼ 'ਚ 6 ਐਮਐਲਏ ਕਾਂਗਰਸ ਦੇ ਤੋੜੇ ਸੀ ਇੱਕ ਟਾਈਮ, ਐਂ ਦਿੱਲੀ ਦੇ ਵਿੱਚ ਵੀ ਬੀਜੇਪੀ 7-8 ਐਮਐਲਏ ਤੋੜ ਕੇ ਆਪਣੀ ਸਰਕਾਰ ਬਣਾ ਸਕਦੀ ਹੈਗੀ ਆ। ਇਹ ਇੱਕ ਥਿਅਰੀ ਤਾਂ ਹੈ। ਦੂਜੀ ਥਿਅਰੀ ਇਹ ਚੱਲ ਰਹੀ ਹੈ ਕਿ ਜਿਹੜੀ ਬੀਜੇਪੀ ਹੈ ਇਸ ਵਾਰ ਆਮ ਆਦਮੀ ਪਾਰਟੀ ਨੂੰ ਖੁੱਡੇ ਲੈਣ ਲਗਾਉਣ 'ਚ ਇੱਕ ਸਫਲ ਹੋ ਜੂਗੀ। ਦੂਜੀ ਥਿਅਰੀ ਇਹ ਚੱਲ ਰਹੀ ਹੈ। ਤੀਜਾ, ਲੇਕਿਨ ਜਿਹੜਾ ਇੱਕ ਸਿਵਲ ਸੁਸਾਇਟੀ ਵਾਲਾ ਸੈਕਸ਼ਨ ਹੋ ਗਿਆ, ਫਿਰ ਇੰਡੀਆ ਅਲਾਇੰਸ ਵਾਲਾ ਸੈਕਸ਼ਨ ਹੋ ਗਿਆ। ਇੰਡੀਆ ਅਲਾਇੰਸ 'ਚ ਹੋਰ ਵੀ ਬਥੇਰੀਆਂ ਪਾਰਟੀਆਂ ਨੇ ਕਾਂਗਰਸ ਨੂੰ ਛੱਡ ਕੇ। ਕਾਂਗਰਸ ਤਾਂ ਸਰੇਆਮ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਲੜ ਰਹੀ ਹੈ, ਜਿਵੇਂ ਅਖਿਲੇਸ਼ ਯਾਦਵ ਹੋਰੀ ਹੋ ਗਏ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਹੋ ਗਏ ਤੇ ਜੀ ਹੋਰ ਵੀ ਅੱਡ ਜਥੇਬੰਦੀਆਂ ਹੋ ਗਈਆਂ, ਪੋਲੀਟੀਕਲ ਜਥੇਬੰਦੀਆਂ ਜਿਹੜੇ ਕਿ ਇਸ 'ਚ ਸ਼ਾਮਿਲ ਹੈਗੇ ਆ ਇੰਡੀਆ ਅਲਾਇੰਸ 'ਚ। ਉਹ ਸਾਰੀਆਂ ਅਰਵਿੰਦ ਕੇਜਰੀਵਾਲ ਨੂੰ ਮਦਦ ਕਰ ਰਹੀਆਂ ਨੇ। ਜਿਹੜੀ ਸਿਵਲ ਸੁਸਾਇਟੀ ਹੈ, ਲੈਫਟ ਲਿਬਰਲ ਸੈਕਸ਼ਨ ਹੈ ਦਿੱਲੀ ਦਾ, ਉਹ ਵੀ ਅਰਵਿੰਦ ਕੇਜਰੀਵਾਲ ਨੂੰ ਸਪੋਰਟ ਕਰ ਰਿਹਾ। ਉਹਨਾਂ ਨੂੰ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ, ਉਹਨਾਂ ਦੀ ਪੋਜੀਸ਼ਨ ਤਾਂ ਹੈ ਕਿ ਜਿਹੜੀ ਅਰਵਿੰਦ ਕੇਜਰੀਵਾਲ ਹੈ ਉਹਦਾ ਜਿਹੜਾ ਕਰੈਕਟਰ ਹੈ ਉਹ ਬੀਜੇਪੀ ਦੀ ਬੀ ਟੀਮ ਕਹਾਣ ਵਾਲਾ ਹੈਗਾ ਤੇ ਉਹਨੂੰ ਜੀ ਸਾਡੇ ਵਰਗੇ ਲੋਕ ਜਾਂ ਤਾਂ ਹੋਰ ਵੀ ਬਥੇਰੇ ਲੋਕ ਉਹਨੂੰ ਪਹਿਲਾਂ ਬੀਜੇਪੀ ਦੀ ਬੀ ਟੀਮ ਕਹਿੰਦੇ ਰਹੇ ਆ। ਪਰ ਉਹਨਾਂ ਨੂੰ ਇਹ ਵੀ ਡਰ ਲੱਗ ਰਿਹਾ ਕਿ ਜੇ ਇਹ ਤਾਂ ਹਜੇ ਇਹਦੇ ਤੇ ਤਾਂ ਡਾਊਟ ਹੀ ਹੈ, ਕਦੇ ਬੀਜੇਪੀ ਨਾ ਆ ਜਾਵੇ, ਇਸ ਕਰਕੇ ਉਹ ਸਪੋਰਟ ਕੇਜਰੀਵਾਲ ਨੂੰ ਕਰ ਰਹੇ ਨੇ। ਇਹ ਪਹਿਲੀ ਵਾਰ ਮੈਂ ਆਪਣੇ ਜਿਵੇਂ ਕਹੀਏ ਕਿ ਮੇਰੇ ਪੱਤਰਕਾਰਤਾ ਦੇ ਕੈਰੀਅਰ 'ਚ ਮੈਂ ਪਹਿਲੀ ਵਾਰ ਦੇਖਿਆ ਕਿ ਕਨਫਿਊਜ਼ਨ ਲੋਕਾਂ ਜੀ 'ਚ। ਲੋਕ ਕੇਜਰੀਵਾਲ ਨੂੰ ਵੋਟਾਂ ਨਹੀਂ ਪਾਣਾ ਚਾਹ ਰਹੇ ਪਰ ਉਹਨਾਂ ਨੂੰ ਡਰ ਲੱਗ ਰਿਹਾ ਕਿ ਜੇ ਕੇਜਰੀਵਾਲ ਨੂੰ ਨਹੀਂ ਪਾਈਆਂ ਕਾਂਗਰਸ ਇਹ ਜਿਹੜਾ ਬੀਜੇਪੀ ਹੈ ਇਹ ਆ ਜੂਗੀ। ਤੇ ਇਸ ਕਰਕੇ ਇਹ ਜਿਹੜਾ ਮਤਲਬ ਇੱਕ ਹਿਸਾਬ ਨਾਲ ਇਹ ਚੱਲ ਰਿਹਾ ਹੈ, ਇਹ ਖਾਸਾ ਦਿੱਕਤ ਵਾਲਾ ਹੈਗਾ। ਤੇ ਇਸ ਕਰਕੇ ਜਿਹੜੇ ਕਨਫਿਊਜ਼ਨ ਉਹ ਆਪਾਂ ਆਪਸ਼ਨ ਨੂੰ ਨਹੀਂ ਦੇਖਣ ਨੇ। ਨੂੰ ਆਪਾਂ ਕਹਿ ਸਕਦੇ ਹਾਂ ਪੂਨੀਆ ਜੀ ਕਿ ਆਪਸ਼ਨ ਹੈ ਨਹੀਂ ਸਾਹਮਣੇ ਕੋਈ ਵੱਡੇ ਜਿਹਨਾਂ ਨੂੰ ਚੁਣ ਸਕਣ। ਬਸ ਗਿਣੇ ਹਾਂ ਚੁਣੇ ਨੇ, ਉਹਨਾਂ ਵਿੱਚੋਂ ਸਭ ਤੋਂ ਮਾੜਿਆਂ ਚੋਂ ਘੱਟ ਮਾੜਾ ਚੁਣਨਾ। ਹਾਂ ਗੁਰਪ੍ਰੀਤ, ਇਹ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ। ਹਾਲਾਂਕਿ ਆਪਣੇ ਪਿੰਡਾਂ 'ਚ ਤਾਂ ਇਹ ਆਮ ਹੀ ਚੱਲਦੀ ਹੈ ਕਿ ਸੱਚੀਓ ਇਸ ਬਾਰੇ ਹੈ ਕਿ
ਇੱਕ ਪਾਸੇ ਜੇਬ ਕਤਰੇ ਨੇ, ਦੂਜੇ ਪਾਸੇ ਲੁਟੇਰੇ ਨੇ। ਤੇ ਹੁਣ ਜੇਬ ਕਤਰਿਆਂ ਲੋਕ ਕਹਿ ਰਹੇ ਨੇ ਅਸੀਂ ਜੇਬ ਕਤਰੇ ਚੁਣ ਰਹੇ ਹਾਂ ਲੁਟੇਰਿਆਂ ਨੂੰ ਛੱਡ ਕੇ। ਲੁਟੇਰੇ ਵੱਡੇ ਲੈਵਲ ਤੇ ਆ ਕੇ ਮਾਰ ਕਰਨਗੇ, ਜੇਬ ਕਤਰੇ ਸਾਡੀਆਂ ਜੇਬਾਂ ਹੀ ਕੱਟਣਗੇ। ਤੇ ਇਹ ਸਟੇਟਮੈਂਟਾਂ ਹੈਗੀਆਂ। ਤੇ ਤੁਸੀਂ ਦੇਖੋ ਲੋਕ ਕਿੰਨਾ ਕਿਸ ਪੱਧਰ ਤੇ ਜਾ ਕੇ ਇਸ ਚੀਜ਼ ਨੂੰ ਐਕਸਪਲੇਨ ਕਰ ਰਹੇ ਨੇ ਕਿ ਇਸ ਵਾਰ ਦਿੱਲੀ 'ਚ ਚੋਣ ਹੈਗੀ ਆ, ਜੇਬ ਕਤਰਿਆਂ ਤੇ ਲੁਟੇਰਿਆਂ ਦੇ ਵਿੱਚ ਇੱਕ ਨੂੰ ਚੁਣਨਾ ਹੈਗਾ। ਤੇ ਫਿਰ ਪੁਨੀਆ ਇਹੀ ਜੀ ਜੀ ਇਹਦੇ ਚ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਇਹਦੇ ਚ ਫਿਰ ਇਹ ਵੀ ਹੋਊਗਾ ਕਿ ਇਸ ਵਾਰ ਜਿਸ ਤਰੀਕੇ ਨਾਲ ਅੱਗੇ ਲੋਕ ਇੱਕ ਲਹਿਰ ਦੇ ਰੂਪ ਚ ਖੁੱਲ ਕੇ ਸਾਹਮਣੇ ਆ ਜਾਂਦੇ ਸੀ ਕਿਸੇ ਵੀ ਧਿਰ ਦੇ, ਕਿਸੇ ਵੀ ਪਾਰਟੀ ਦੇ, ਪਰ ਇਸ ਵਾਰ ਦਿੱਲੀ ਚ ਉਨੇ ਖੁੱਲ ਕੇ ਨਹੀਂ ਆ ਰਹੇ ਹੋਣਗੇ। ਲੋਕ ਚੁੱਪ ਹੋਣਗੇ, ਉਹ ਅੰਦਰੋਂ ਅੰਦਰ ਹੀ ਡਿਸਾਈਡ ਕਰ ਰਹੇ ਹੋਣਗੇ, ਸ਼ਾਇਦ ਆਖਰੀ ਦਿਨ ਤੱਕ ਵੀ ਡਿਸਾਈਡ ਨਾ ਹੋਵੇ। ਇਹੋ ਜਿਹੀ ਸਥਿਤੀ ਲੱਗ ਰਹੀ ਹੈ ਤੁਹਾਨੂੰ? ਬਿਲਕੁਲ ਲੱਗ ਰਹੀ ਹੈ। ਹੁਣ ਮੇਰੀ ਅੱਜ ਇੱਕ ਪ੍ਰੋਫੈਸਰ ਨਾਲ ਗੱਲ ਹੋ ਰਹੀ ਸੀ ਜਿਹੜਾ ਕਿ ਅੰਦੋਲਨਾਂ 'ਚ ਸ਼ਾਮਿਲ ਰਹਿੰਦਾ ਹੈ ਤੇ ਬਹੁਤ ਪ੍ਰੋ ਪੀਪਲ ਪ੍ਰੋਫੈਸਰ ਹੈਗਾ। ਸਾਰੇ ਮਤਲਬ ਥਾਵਾਂ ਤੇ ਜਾ ਕੇ ਉਹ ਜਿਹੜੇ ਪ੍ਰੋ ਪੀਪਲ ਮੂਵਮੈਂਟ ਹੁੰਦੇ ਆ, ਅੰਦੋਲਨ ਹੁੰਦੇ ਆ, ਕਿਸਾਨ ਅੰਦੋਲਨ 'ਚ ਵੀ ਉਹ ਜਾ ਕੇ ਸੇਵਾ ਕਰ ਰਿਹਾ ਹੈ। ਉਹ ਕਹਿੰਦਾ ਯਾਰ ਅਸੀਂ ਅੱਜ ਤੱਕ ਡਿਸਾਈਡ ਨਹੀਂ ਕਰ ਪਾਏ ਕਿ ਕੀ ਅਸੀਂ ਪੋਜੀਸ਼ਨ ਲਈਏ, ਕੀ ਪੋਲੀਟੀਕਲ ਪੋਜੀਸ਼ਨ ਲਈਏ, ਕਿਹਦਾ ਸਪੋਰਟ ਕਰੀਏ। ਮੈਂ ਕਿਹਾ ਕਿ ਕਿਉਂ ਤੁਸੀਂ ਇਹ ਕਨਫਿਊਜ਼ਨ 'ਚ ਹੈਗੇ ਹੋ? ਕਹਿੰਦਾ ਕਿ ਜੇ ਮੈਂ ਓਪਨਲੀ ਹੁਣ ਅਰਵਿੰਦ ਕੇਜਰੀਵਾਲ ਦੀ ਸਪੋਰਟ ਕਰਨ ਲੱਗ ਜਾਵਾਂਗਾ ਤੇ ਮੇਰੇ ਕਰੈਕਟਰ ਤੇ ਸਵਾਲ ਖੜੇ ਹੋ ਜਾਣਗੇ ਕਿ ਇਹ ਜੀ ਕੱਲ ਤੱਕ ਤਾਂ ਇਹ ਬੀਜੇਪੀ ਦੀ ਬੀ ਟੀਮ ਕਹਿ ਰਿਹਾ ਸੀਗਾ ਆਮ ਆਦਮੀ ਪਾਰਟੀ ਨੂੰ, ਅੱਜ ਉਹਨਾਂ ਦੇ ਵਾਸਤੇ ਵੋਟਾਂ ਮੰਗ ਰਿਹਾ ਹੈ। ਤੇ ਜੇ ਮੈਂ ਬੀਜੇਪੀ ਵਾਸਤੇ ਤਾਂ ਖੜਾ ਹੋ ਹੀ ਨਹੀਂ ਸਕਦਾ। ਤੇ ਕਾਂਗਰਸ ਅੱਜ ਇਸ ਸਥਿਤੀ 'ਚ ਹੈ ਨਹੀਂ ਕਿ ਚੋਣਾਂ ਨੂੰ ਜਿੱਤ ਸਕੇ। ਤੇ ਕਹਿੰਦਾ ਕਿ ਸਾਡੇ ਵਾਸਤੇ ਤਾਂ ਖਾਸਾ ਕਨਫਿਊਜ਼ਨ ਹੈ। ਇਸੇ ਕਰਕੇ ਜੇ ਆਪਾਂ ਪ੍ਰੋਫੈਸਰ ਸਾਹਿਬ ਦੀ ਚੀਜ਼ ਨੂੰ ਹੀ ਜਰਨਲਾਈਜ਼ ਕਰੀਏ ਤੇ ਇਸੇ ਕਰਕੇ ਲੋਕ ਇਸ ਵਾਰ ਕਿਸੇ ਇੱਕ ਧਿਰ ਨਾਲ ਨਹੀਂ ਖੜੇ ਹੋ ਰਹੇ। ਉਹ ਜੀ ਕਨਫਿਊਜ਼ਨ ਹੈਗਾ ਤੇ ਆਖਰੀ ਦਿਨ ਤੱਕ ਵੀ ਲੋਕਾਂ ਨੂੰ ਡਿਸਾਈਡ ਕਰਨ 'ਚ ਪ੍ਰੋਬਲਮ ਆਊਗੀ। ਤੁਸੀਂ ਸਹੀ ਕਹਿ ਰਹੇ ਹੋ ਜੀ। ਸੋ ਵੇਖਦੇ ਹਾਂ ਬਣਦਾ ਕੀ ਹੈ। ਹੁਣ ਜ਼ੋਰ ਤਾਂ ਸਾਰੇ ਹੀ ਲਾ ਰਹੇ ਨੇ ਆਪੋ ਆਪਣੇ ਹਮ, ਪੱਧਰ ਦੇ ਉੱਪਰ, ਪਰ ਹਮ। ਆਖਰੀ ਫੈਸਲਾ ਤਾਂ 8 ਤਰੀਕ ਨੂੰ ਆਉਣਾ। ਮੈਂ ਠੀਕ ਕਹਿ ਰਿਹਾ ਨਾ? 8 ਨੂੰ ਫੈਸਲਾ ਨਤੀਜੇ ਹਾਂ ਹੋਣੇ ਨੇ। 8 ਫਰਵਰੀ ਨੂੰ ਰਿਜ਼ਲਟ ਆਣਗੇ। ਜੀ ਸੋ ਅੱਗੇ ਚੱਲਦੇ ਹਾਂ। ਕੁੰਭ ਮੇਲਾ ਚੱਲ ਰਿਹਾ ਹੈ, ਮਹਾਕੁੰਭ ਦਾ, ਤੇ ਉਹਦੇ ਵਿੱਚ ਤੁਸੀਂ ਬੀਤੇ ਦਿਨ ਵੀ ਰਿਪੋਰਟ ਸਾਂਝੀ ਕੀਤੀ ਸੀ, ਜਿਸ ਦੇ ਵਿੱਚ ਇੱਕ ਸੀਨੀਅਰ ਪੱਤਰਕਾਰ ਸਾਹਿਬ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਮੈਨੀਪੂਲੇਟ ਕੀਤਾ ਜਾਂਦਾ ਹੈ ਚੀਜ਼ਾਂ ਨੂੰ, ਕਿਵੇਂ ਆਰਗੇਨਾਈਜ਼ ਕੀਤਾ ਗਿਆ ਮਹਾਕੁੰਭ ਨੂੰ, ਜਿਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਰਦੇ ਦੇ ਪਿੱਛੇ ਗਲਤ ਵੀ ਹੋ ਰਹੀਆਂ ਨੇ। ਸੋ ਹੁਣ ਮਹਾਕੁੰਭ ਦੇ ਵਿੱਚ ਜਿਹੜੀ ਭਗਦੜ ਮਚੀ ਸੀ, ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਹੋਰ ਸਾਹਮਣੇ ਆਈ? ਵੈਸੇ ਤਾਂ ਬਹੁਤ ਦਰਦਨਾਕ ਤਸਵੀਰਾਂ ਉੱਥੋਂ ਸਾਹਮਣੇ ਆ ਰਹੀਆਂ ਸੀ। ਹਮ ਤਾਂ ਦੇਖੋ ਜਿਵੇਂ ਪਿਛਲੀ ਜਿਹੜੀ ਗੱਲਬਾਤ ਹੋਈ ਸੀ ਸੀਨੀਅਰ ਪੱਤਰਕਾਰ ਅਭਿਸ਼ੇਕ ਸ੍ਰੀਵਾਸਤਵ ਹੋਰਾਂ ਨਾਲ, ਤੇ ਉਹਨਾਂ ਨੇ ਦੱਸਿਆ ਸੀਗਾ ਕਿ ਕਿਵੇਂ ਜਿਹੜੀ ਏਜੰਸੀਆਂ ਹੈਗੀਆਂ, ਪ੍ਰਾਈਵੇਟ ਏਜੰਸੀਆਂ, ਉਹਨਾਂ ਨੂੰ ਹਾਇਰ ਕਰਕੇ ਸਰਕਾਰ ਉਹਨੂੰ ਮੈਨੇਜ ਕਰਵਾ ਰਹੀ। ਤੇ ਉੱਥੇ ਜੀ ਦੋ ਕਿਸਮ ਦੇ ਲੋਕ ਨੇ। ਇੱਕ ਉਹ ਨੇ ਜਿਹੜੇ ਉਹਨੂੰ ਭਵਯ ਬਣਾਉਣ ਵਾਸਤੇ ਆ ਰਹੇ ਨੇ, ਯਾਨੀ ਕਿ ਜੀ ਭਵਯਤਾ ਜੀ ਹੁੰਦਾ ਕਿ ਉਹਨੂੰ ਵਿਸ਼ਾਲ ਦਿਖਾਉਣ ਵਾਸਤੇ ਆ ਰਹੇ ਨੇ। ਤੇ ਇੱਕ ਉਹ ਲੋਕ ਨੇ ਜਿਨ੍ਹਾਂ ਦਾ ਕੋਈ ਸਪਿਰਿਚੁਅਲ ਐਸਪੈਕਟ ਖੋਜ ਕੇ ਆ ਰਹੇ ਨੇ। ਜਿਹੜਾ ਸਪਿਰਿਚੁਅਲ ਵਾਲੇ ਹੈਗੇ ਉਹ ਤਾਂ ਗਰੀਬ ਲੋਕ ਨੇ, ਤੇ ਜੀ ਜਿਹੜੇ ਉਹਨੂੰ ਵਿਸ਼ਾਲ ਦਿਖਾਉਣ ਤੇ ਬਤਾਉਣ ਵਾਸਤੇ ਆ ਰਹੇ ਨੇ ਉਹ ਵੀਆਈਪੀ ਲੋਕ ਨੇ। ਤੇ ਉੱਥੇ ਜਿਹੜੀ ਸਟੈਂਪੇਡ ਵੀ ਹੋਈ, ਜਿਹੜੀ ਭਗਦੜ ਵੀ ਮੱਚੀ, ਜਿਸ ਕਰਕੇ ਜਿਹੜੀ ਆਫੀਸ਼ੀਅਲ ਡਾਟਾ ਜਿਹੜਾ ਸਰਕਾਰ ਕਹਿ ਰਹੀ ਹੈ 30 ਲੋਕਾਂ ਦੀ ਡੈਥ ਹੋਈ ਹੈ ਤੇ 65 ਲੋਕ ਘਾਇਲ ਹੋਏ ਨੇ। ਪਰ ਇਹ ਡਾਟਾ ਹੈਗਾ, ਇਹਦੇ ਤੇ ਮੈਨੂੰ ਸ਼ੱਕ ਹੈ ਕਿਉਂਕਿ ਉੱਥੋਂ ਬਹੁਤ ਸਾਰੇ ਨੌਜਵਾਨ ਪੱਤਰਕਾਰਾਂ ਨੇ ਰਿਪੋਰਟਾਂ ਕਰੀਆਂ ਨੇ ਜਿੱਥੇ ਬਹੁਤ ਜ਼ਿਆਦਾ ਲਾਸ਼ਾਂ ਟਰਾਲੀਆਂ 'ਚ ਲੈ ਕੇ ਜਾਈ ਗਈਆਂ ਹੈਗੀਆਂ। ਤੇ ਇਹ ਵੀ ਹੈ ਕਿ ਜਿਹੜਾ ਉੱਥੇ ਸਰਕਾਰ ਹੈਗੀ ਆ ਉਹ ਜਿਹੜੇ ਡੈਥ ਦੇ ਡਾਟਾ ਹੈਗੇ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਦਾ ਰੀਜ਼ਨ ਇਹ ਹੈ ਕਿਉਂਕਿ 5 ਫਰਵਰੀ ਨੂੰ ਨਰਿੰਦਰ ਮੋਦੀ ਜਿਸ ਦਿਨ ਦਿੱਲੀ ਦਾ ਚੋਣ ਹੋਣ ਜਾ ਰਿਹਾ, ਉਸ ਦਿਨ ਕੁੰਭ 'ਚ ਡੁਬਕੀ ਲਾਉਣ ਵਾਲਾ ਹੈਗਾ। ਉੱਥੇ ਡੁਬਕੀ ਲਾਊਗਾ ਤੇ ਉਹ ਬਹੁਤ ਜ਼ਿਆਦਾ ਲਾਸ਼ਾਂ ਤੇ ਤਾਂ ਉਹ ਡੁਬਕੀ ਨਹੀਂ ਲਾ ਸਕਦਾ। ਇਸ ਕਰਕੇ ਜਿਹੜਾ ਮੌਤ ਦਾ ਡੇਟਾ ਹੈਗਾ ਉਹ ਕਿਤੇ ਨਾ ਕਿਤੇ ਘਟਾਇਆ ਜਾ ਰਿਹਾ, ਲਕੋਇਆ ਜਾ ਰਿਹਾ ਹੈ। ਤੇ ਇਹ ਵੀ ਦੇਖੋ, ਇਹ ਵੀ ਸਵਾਲ ਹੈ, ਸੀਰੀਅਸ ਸਵਾਲ ਹੈ ਕਿ ਮਹਾਕੁੰਭ ਦੇ ਵਿੱਚ ਪ੍ਰਧਾਨ ਮੰਤਰੀ ਉਸ ਦਿਨ ਡੁਬਕੀ ਲਾਉਣ ਜਾਊਗਾ ਜਿਸ ਦਿਨ ਦਿੱਲੀ ਦਾ ਚੋਣ ਹੈ, ਤਾਂ ਕਿ ਦਿੱਲੀ ਦੇ ਵਿੱਚ ਹਿੰਦੂਤਵਾ ਦੇ ਨਾਮ ਤੋਂ ਵੀ ਵੋਟਾਂ ਆ ਸਕਣ। ਤਾਂ ਖੈਰ ਜਿਹੜੀ ਘਟਨਾਕ੍ਰਮ ਸੀਗਾ ਉਹ ਇਸ ਕਰਕੇ ਹੋਇਆ ਕਿਉਂਕਿ ਉੱਥੇ ਦੋ ਸੈਕਸ਼ਨ ਸੀਗੇ, ਇੱਕ ਵੀਆਈਪੀ ਸੈਕਸ਼ਨ ਤੇ ਇੱਕ ਆਮ ਲੋਕਾਂ ਵਾਸਤੇ ਸੈਕਸ਼ਨ। ਜਿਹੜਾ ਆਮ ਲੋਕਾਂ ਵਾਸਤੇ ਜਿਹੜਾ ਰਾਹ ਖੁੱਲਿਆ ਹੋਇਆ ਸੀਗਾ ਉਹ ਬਹੁਤ ਤੰਗ ਸੀਗਾ, ਨੈਰੋ ਸੀਗਾ। ਤੇ ਜਿਹੜੇ ਲੋਕ ਸੀਗੇ ਮੋਨੀ ਅਮਾਵਸ ਵਾਲੇ ਦਿਨ ਬਹੁਤ ਜ਼ਿਆਦਾ ਆਏ ਡੁਬਕੀ ਲਾਉਣ ਵਾਸਤੇ। ਤੇ ਉੱਥੇ ਜਦੋਂ ਕੰਟਰੋਲ ਨਹੀਂ ਹੋ ਪਾਇਆ ਉਹ ਪ੍ਰਾਈਵੇਟ ਏਜੰਸੀਆਂ ਤੋਂ ਤੇ ਪੁਲਿਸ ਪ੍ਰਸ਼ਾਸਨ ਤੋਂ, ਤੇ ਇਸ ਕਰਕੇ ਉੱਥੇ ਉਹ ਭਗਦੜ ਹੋਈ। ਤੇ ਇਸ ਕਰਕੇ ਹੀ ਬਹੁਤ ਸਾਰੇ ਲੋਕਾਂ ਦੀਆਂ ਡੈਥਸ ਹੋਈਆਂ ਨੇ। ਤੇ ਹਜੇ ਤੱਕ ਉਹਦੇ ਚ ਰੈਸਕਿਊ ਚੱਲ ਰਿਹਾ ਤੇ ਲੋਕ ਆਪਣੇ ਘਰਦਿਆਂ ਨੂੰ ਲੱਭ ਰਹੇ ਨੇ ਜਿਹੜੇ ਕਿ ਗਾਇਬ ਨੇ। ਤੇ ਬਹੁਤ ਦਰਦਨਾਕ ਤਸਵੀਰਾਂ ਨੇ।
ਮੈਨੂੰ ਲੱਗਦਾ ਕਿ ਇਹ ਜਿਹੜਾ ਸਾਰਾ ਮਾਮਲਾ ਹੈ ਉਹਦੇ ਪੋਲਿਟਿਸਾਈਜੇਸ਼ਨ ਦੇ ਚੱਕਰ 'ਚ ਇਹ ਸਾਰਾ ਕੁਝ ਹੋਇਆ। ਵੀਆਈਪੀ ਕਲਚਰ ਜਿਹੜਾ ਜਿਹੜੇ ਸਰਕਾਰ ਯੂਪੀ ਦੀ ਸਰਕਾਰ ਹੋ ਗਈ ਜਾਂ ਫਿਰ ਮੰਤਰੀ ਬੜੇ ਮੰਤਰੀ ਉੱਥੇ ਡੁਬਕੀ ਲਾ ਰਹੇ ਸੀਗੇ ਤੇ ਉਹਦੇ ਜੀ ਵਿਜ਼ੂਅਲਸ ਨੈਸ਼ਨਲ ਗੋਦੀ ਮੀਡੀਆ ਤੇ ਚੱਲ ਰਹੇ ਸੀਗੇ, ਉਹਨਾਂ ਕਰਕੇ ਇਹ ਸਾਰਾ ਕੁਝ ਹੋਇਆ ਹੈ। ਤੇ ਹੁਣ ਅੱਜ ਯੋਗੀ ਸਰਕਾਰ ਨੂੰ ਲੋਕਾਂ ਦੇ ਪ੍ਰੈਸ਼ਰ ਹੇਠ ਆ ਕੇ ਉੱਥੇ ਵੀਆਈਪੀ ਜਿਹੜਾ ਡੁਬਕੀ ਲਾਉਣ ਵਾਲਾ ਸਿਸਟਮ ਸੀਗਾ ਉੱਥੋਂ ਕਿਤੇ ਨਾ ਕਿਤੇ ਬੈਕ ਲੈਣਾ ਪਿਆ, ਆਪਣਾ ਫੈਸਲਾ ਪਿੱਛੇ ਖਿੱਚਣਾ ਪਿਆ ਹੈ। ਤੇ ਅੱਜ ਤੋਂ ਜਿਹੜੇ ਹੈਗੇ ਆ ਵੀਆਈਪੀ ਜਿਹੜਾ ਉੱਥੇ ਸੈਕਸ਼ਨ ਸੀਗਾ ਉਹਨੂੰ ਬੰਦ ਕਰ ਦਿੱਤਾ ਗਿਆ, ਪਰ ਇਹ ਖਾਸਾ ਲੇਟ ਹੋ ਗਿਆ ਕਿਉਂਕਿ ਉੱਥੇ ਸਟੈਂਪੇਡ ਦੇ ਵਿੱਚ ਭਗਦੜ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਡੈਥਸ ਹੋ ਗਈਆਂ ਨੇ। ਇਹ ਸਰਕਾਰ ਨੂੰ ਉਦੋਂ ਇੱਕ ਹਿਸਾਬ ਨਾਲ ਅਕਲ ਆ ਰਹੀ ਹੈ ਜਦੋਂ ਲੋਕਾਂ ਦੀ ਡੈਥ ਹੋ ਗਈਆਂ। ਜੀ, ਸੋ ਬੜਾ ਮੰਦਭਾਗਾ ਹੁੰਦਾ ਹੈ ਕਿਸੇ ਪਵਿੱਤਰਤਾ ਦੇ ਨਾਲ ਜੋੜ ਕੇ ਜਾਂ ਧਰਮ ਦੇ ਨਾਲ ਜੋੜ ਕੇ ਜਦੋਂ ਲੋਕ ਜਾਂਦੇ ਨੇ, ਉਹਨਾਂ ਦੀ ਆਸਥਾ ਹੁੰਦੀ ਹੈ, ਪਰ ਉਹਨਾਂ ਦੀ ਆਸਥਾ ਨਾਲ ਜਦੋਂ ਇਦਾਂ ਦਾ ਖਿਲਵਾੜ ਹੁੰਦਾ ਹੈ ਤਾਂ ਫਿਰ ਦਰਦ ਤਾਂ ਜ਼ਰੂਰ ਹੁੰਦਾ ਹੈ। ਸੋ ਅੱਗੇ ਚੱਲਦੇ ਹਾਂ। ਬਜਟ ਹਾਈਲਾਈਟ ਸੀ ਅੱਜ, ਤੇ ਮੋਦੀ ਸਾਹਿਬ ਜਦੋਂ ਬੋਲਦੇ ਨੇ ਤਾਂ ਲక్ష్ਮੀ ਦਾ ਜ਼ਿਕਰ ਕਰਦੇ ਨੇ, ਫਿਰ ਕਹਿੰਦੇ ਨੇ ਕਿ ਅਸੀਂ 2047 ਨੂੰ ਲੈ ਕੇ ਟਾਰਗੇਟ ਮਿੱਥਿਆ ਹੋਇਆ ਜਦੋਂ ਦੇਸ਼ ਦੀ ਆਜ਼ਾਦੀ ਨੂੰ 100 ਸਾਲ ਹੋ ਜਾਣਗੇ। ਆਪਣੇ ਜਿਹੜੇ ਪਿਛਲੇ ਟਰਮਸ ਨੇ ਉਹਨਾਂ ਦੇ ਵਿੱਚ ਪੇਸ਼ ਕੀਤੇ ਗਏ ਬਜਟਾਂ ਦਾ ਹਿਸਾਬ ਤਾਂ ਹਾਲੇ ਤੱਕ ਦੇ ਨਹੀਂ ਪਾ ਰਹੇ ਕਿ ਜੋ ਕੁਝ ਅਸੀਂ ਮਿੱਥਿਆ ਸੀ ਉਹ ਪੂਰਾ ਕੀਤਾ ਜਾਂ ਨਹੀਂ ਕੀਤਾ। ਪਰ ਬਜਟ ਹਾਈਲਾਈਟ ਤੋਂ ਬਾਅਦ ਹੁਣ ਕੀ ਤਿਆਰੀ ਹੈ ਜੀ? ਕੀ ਲੱਗਦਾ ਹੈ ਬਜਟ ਕਿਹੋ ਜਿਹਾ ਰਹਿਣ ਵਾਲਾ ਹੈ ਤੇ ਕੀ ਹੋਵੇਗਾ ਜੀ? ਦੇਖੋ, ਜਿਹੜਾ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਤਾਂ ਬਜਟ ਇਸ ਹਿਸਾਬ ਨਾਲ ਤਿਆਰ ਕਰ ਰਹੇ ਹਾਂ ਕਿ ਸਾਡਾ ਵਿਜ਼ਨ 2047 ਵਾਲਾ ਹੈਗਾ, ਉਹ ਇਸ ਕਰਕੇ ਕਹਿ ਰਹੇ ਨੇ ਕਿ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਇਸ ਬਜਟ ਤੋਂ ਕੋਈ ਖਾਸੀ ਆਸ ਨਾ ਕਰੋ। ਮਿਡਲ ਕਲਾਸ ਨੂੰ ਕਹਿ ਰਿਹਾ ਕਿ ਤੁਹਾਡੇ ਕੋਈ ਟੈਕਸੇਸ਼ਨ 'ਚ ਅਸੀਂ ਕਟੌਤੀ ਨਹੀਂ ਕਰਨ ਵਾਲੇ, ਜਿਹੜੇ ਐਸੈਂਸ਼ੀਅਲ ਕਮੋਡਿਟੀਜ਼ ਹੈਗੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਣ ਵਾਲੀ, ਉਹਨਾਂ ਨੂੰ ਉਹ ਕੋਈ ਸਸਤਾ ਨਹੀਂ ਹੋਣ ਜਾ ਰਹੀਆਂ। ਤੇ ਇਹ ਕਿਤੇ ਨਾ ਕਿਤੇ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੌਕੇ ਤੇ ਤੁਸੀਂ ਕੋਈ ਸਾਡੇ ਤੋਂ ਆਸ ਨਾ ਕਰੋ, ਅਸੀਂ ਲੰਬਾ ਸੋਚ ਕੇ ਚੱਲ ਰਹੇ ਹਾਂ, ਤੁਸੀਂ 2047 ਦੇਖੋ। ਤੇ ਇਹ ਤੇ ਇਹ ਬਜਟ ਜਿਹੜਾ ਹੈਗਾ ਇਹ ਉਸ ਟਾਈਮ ਆ ਰਿਹਾ ਜਦੋਂ ਪਿਛਲੇ 4 ਮਹੀਨਿਆਂ 'ਚ ਜਿਹੜਾ ਇੰਡੀਅਨ ਮਾਰਕੀਟ ਹੈਗਾ ਉਹ ਖਾਸੀ ਡਾਊਨ ਰਹੀ ਹੈ। ਸ਼ੇਅਰ ਮਾਰਕੀਟ ਹੈ ਉਹ ਖਾਸੀ ਉਹਨੇ ਨਿਰਾਸ਼ਾ ਦਿੱਤੀ ਹੈ। ਸੈਂਸੈਕਸ ਉਹ ਨਿਫਟੀ ਉਹ ਸਾਰੇ ਲੁੜਕੇ ਨੇ ਤੇ ਖਾਸੀ ਵੱਡੀ ਗਿਰਾਵਟ ਸ਼ੇਅਰ ਬਾਜ਼ਾਰਾਂ 'ਚ ਦੇਖਣ ਨੂੰ ਮਿਲੀ। ਤੇ ਜਿਹੜੇ ਫੋਰਨ ਇਨਵੈਸਟਰਸ ਹੈਗੇ ਆ ਉਹਨਾਂ ਨੇ ਵੀ ਆਪਣਾ ਪੈਸਾ ਇੰਡੀਅਨ ਮਾਰਕੀਟ ਤੋਂ ਕੱਢਿਆ ਹੈਗਾ, ਇੱਥੋਂ ਕੱਢ ਕੇ ਉਹ ਬਾਹਰ ਗਏ ਨੇ। ਤੇ ਕਿਤੇ ਨਾ ਕਿਤੇ ਜਿਹੜਾ ਸੋਰਨ ਬੋਂਡ ਵਾਲਾ ਜਿਹੜਾ ਸਾਰਾ ਮਾਰਕੀਟ ਸੀਗਾ ਉਹਨੂੰ ਅਟਰੈਕਟ ਕਰਨ ਵਾਸਤੇ ਦੁਬਾਰੇ ਤੋਂ ਨਿਰਮਲਾ ਸੀਤਾਰਮਣ ਤਿਆਰੀ ਕਰ ਰਹੇ ਨੇ। ਤੇ ਉਹਦੇ 'ਚ ਜਿਹੜੇ ਆਮ ਲੋਕ ਹੈਗੇ ਉਹਨਾਂ ਨੂੰ ਕੋਈ ਛੋਟਾਂ ਨਹੀਂ ਮਿਲਣ ਜਾ ਰਹੀਆਂ। ਤੇ ਇੱਕ ਗੱਲ ਹੋਰ ਵੀ ਹੈਗੀ ਆ, ਸਰਕਾਰ ਨਾ ਬਹੁਤ ਪ੍ਰੈਸ਼ਰ 'ਚ ਹੈ, ਉਹ ਹੈਗਾ ਅਨਐਮਪਲੋਇਮੈਂਟ ਵਾਲਾ ਕੁਐਸਚਨ। ਤੇ ਸਰਕਾਰ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜਾ ਕਾਰਪੋਰੇਟ ਸੈਕਸ਼ਨ ਹੈਗਾ ਤੇ ਉਹ ਜਿਹੜਾ ਇੰਡੀਅਨ ਐਲੀਟ ਹੈਗਾ ਉਹ ਕਾਰਖਾਨੇ ਲਾਵੇ, ਮੈਨੂਫੈਕਚਰਿੰਗ ਯੂਨਿਟਾਂ ਲਾਵੇ ਤਾਂ ਕਿ ਜਿਹੜੇ ਲੋਕ ਬੱਚਿਆਂ ਨੂੰ ਰੋਜ਼ਗਾਰ ਮਿਲ ਸਕੇ। ਪਰ ਜਿਹੜਾ ਇੰਡੀਅਨ ਕਾਰਪੋਰੇਟ ਹੈਗਾ ਉਹ ਨਵੇਂ ਰੋਜ਼ਗਾਰ ਦੇ ਹੀ ਨਹੀਂ ਰਿਹਾ, ਉਹ ਸਾਰਾ ਸਰਵਿਸ ਸੈਕਟਰ 'ਚ ਸ਼ਿਫਟ ਹੋਇਆ ਹੈ। ਉਹ ਕੋਈ ਮਤਲਬ ਵੱਡੀਆਂ ਇੱਕ ਹਿਸਾਬ ਨਾਲ ਕੋਈ ਮਦਦਗਾਰ ਨਹੀਂ ਸਾਬਿਤ ਹੋ ਰਿਹਾ। ਤੇ ਨਾ ਉਹ ਮੈਨੂਫੈਕਚਰਿੰਗ ਯੂਨਿਟ ਲਾ ਰਿਹਾ। ਉਹ ਜਿਹੜੇ ਇੰਡੀਅਨ ਇਕਨੋਮੀ ਦੇ ਵਿੱਚ ਬਬਲ ਬਣ ਰਹੇ ਨੇ ਉਹਨਾਂ ਤੋਂ ਹੀ ਪੈਸੇ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੀ। ਸੋ ਕਹਿਣ ਦਾ ਭਾਵ ਆਪਾਂ ਮੋਟਾ ਜਿਹਾ ਹਿਸਾਬ ਲਾਈਏ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਦੀ ਨੀਤੀ ਹੈ, ਪ੍ਰਾਈਵੇਟਾਈਜੇਸ਼ਨ ਕੀਤੀ ਜਾ ਰਹੀ ਹੈ ਧੜੱਲੇ ਦੇ ਨਾਲ, ਉਹ ਹੁਣ ਜੜ੍ਹਾਂ 'ਚ ਬੈਠਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਗਰੋਥ ਰੇਟ ਹੈ ਉਹ ਵੀ ਤੇਜ਼ੀ ਦੇ ਨਾਲ ਥੱਲੇ ਆਈ ਹੈ। ਇਹ ਸਾਰੀਆਂ ਚੀਜ਼ਾਂ ਹਾਂ, ਜੀਡੀਪੀ ਗੁਰਪ੍ਰੀਤ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ ਮੇਰੀ ਗੱਲ ਦੇ। ਜੀ ਦੇਖੋ, ਜਿਹੜਾ ਆਰਬੀਆਈ ਹੈਗਾ ਇਸ ਵਾਰ ਜੀਡੀਪੀ ਦਾ ਤਾਂ ਉਹ ਆਇਆ ਹੈ 6.4%, ਜਿਹੜਾ ਕਿ ਪਿਛਲੇ ਸਾਲ ਦੀ ਗਰੋਥ ਰੇਟ 8.2% ਤੋਂ ਖਾਸਾ ਘੱਟ ਹੈਗਾ। ਤੇ ਇਸੇ ਕਰਕੇ ਜਿਹੜਾ ਇਹ ਸਾਰੀ ਹਲਚਲ ਹੈਗੀ ਆ ਉਹ ਆਪਾਂ ਨੂੰ ਇੰਡੀਅਨ ਮਾਰਕੀਟ 'ਚ ਦੇਖਣ ਨੂੰ ਮਿਲ ਰਹੀ ਹੈ। ਤੇ ਮੈਨੂੰ ਲੱਗਦਾ ਕਿ ਜਿਹੜਾ ਬਜਟ ਆ ਰਿਹਾ ਉਹਦੇ 'ਚ ਜਿਹੜੇ ਕੁਝ ਮਜ਼ਦੂਰਾਂ ਦੀਆਂ ਵੀ ਡਿਮਾਂਡਾਂ ਨੇ, ਕਿਸਾਨਾਂ ਦੀਆਂ ਵੀ ਡਿਮਾਂਡਾਂ ਨੇ, ਉਹ ਸਾਰੀਆਂ ਜਿਹੜਾ ਹਰ ਵਾਰ ਪੀਪਲਸ ਬਜਟ ਜਿਹੜੇ ਲੋਕ ਆਪਣਾ ਪਰਚਾ ਕੱਢਦੇ ਨੇ ਕਿ ਸਾਨੂੰ ਬਜਟ 'ਚ ਇਹ ਚੀਜ਼ਾਂ ਚਾਹੀਦੀਆਂ ਨੇ, ਉਹ ਵੀ ਕੱਢਿਆ ਗਿਆ। ਪਰ ਕੱਲ ਆਪਾਂ ਨੂੰ ਸਾਰੀਆਂ ਚੀਜ਼ਾਂ ਪਤਾ ਲੱਗਣਗੀਆਂ। ਅੱਜ ਜਿਹੜਾ ਇਕਨੋਮਿਕ ਸਰਵੇ ਉਹ ਵੀ ਆ ਗਿਆ ਹੈ, ਮੈਂ ਹਜੇ ਤੱਕ ਪੜ੍ਹਿਆ ਨਹੀਂ, ਮੈਂ ਪੜਾਂਗਾ। ਤੇ ਕੱਲ ਕਿਤੇ ਨਾ ਕਿਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਆਰਥਿਕ ਸਰਵੇਖਣ ਹੈ ਇੰਡੀਆ ਦਾ ਉਹਦੇ ਇਕਨੋਮਿਕ ਸਰਵੇ ਤੇ ਵੀ ਆਪਾਂ ਗੱਲ ਕਰ ਸਕੀਏ। ਤੇ ਕੱਲ ਜਿਹੜੇ ਬਜਟ ਹਾਈਲਾਈਟਸ ਹੈ ਉਹਨਾਂ ਬਾਰੇ ਵੀ ਗੱਲ ਹੋਊਗੀ।
ਤੇ ਮੈਨੂੰ ਲੱਗਦਾ ਕਿ ਜਿਹੜੇ ਗਰੋਥ ਰੇਟ ਹੈਗੇ ਆ ਉਹ ਕਿਤੇ ਨਾ ਕਿਤੇ ਉਹ ਜਿਹੜੇ ਅਨੁਮਾਨ ਆਰਬੀਆਈ ਤੋਂ ਆਏ ਨੇ ਉਹ ਖਾਸੇ ਨਿਰਾਸ਼ਾਜਨਕ ਨੇ। ਤੇ ਇਸੇ ਕਰਕੇ ਜਿਹੜਾ ਕਿਤੇ ਨਾ ਕਿਤੇ ਉਸੇ ਹਲਚਲ ਦੇ ਵਿੱਚ ਇਹ ਬਜਟ ਆ ਰਿਹਾ। ਇਸੇ ਕਰਕੇ ਸਾਰੇ ਲੋਕਾਂ ਨੂੰ ਬਜਟ ਨੂੰ ਚੰਗੇ ਤਰੀਕੇ ਨਾਲ ਰੀਡ ਕਰਨਾ ਚਾਹੀਦਾ ਤੇ ਮੈਨੂੰ ਤਾਂ ਲੱਗਦਾ ਕਿ ਅਗਲੇ 1-2 ਦਿਨ ਲੋਕਾਂ ਨੂੰ ਜਿਹੜੀ ਫਾਈਨੈਂਸ਼ੀਅਲ ਖਬਰਾਂ ਹੈਗੀਆਂ ਉਹ ਸੀਰੀਅਸਲੀ ਦੇਖਣੀਆਂ ਚਾਹੀਦੀਆਂ ਨੇ। ਜ਼ਿਆਦਾ ਦੇਖਣੀਆਂ ਚਾਹੀਦੀਆਂ। ਪੁਰੀਆ ਜੀ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਸਾਰੀਆਂ ਬੇਸ਼ੱਕ ਬਹੁਤ ਗੁੰਝਲਦਾਰ ਹੁੰਦਾ ਜਿਹੜਾ ਬਜਟ ਹੈ, ਉਹ ਆਮ ਵਿਅਕਤੀ ਦੇ ਪੜ੍ਹਨ ਦੇ ਵਿੱਚ ਬਹੁਤ ਔਖਾ ਹੁੰਦਾ ਹੈ ਕਿਉਂਕਿ ਗੁੰਝਲਾਂ ਬਹੁਤ ਹੁੰਦੀਆਂ ਨੇ। ਪਰ ਮੈਂ ਇੱਥੇ ਗੱਲ ਕਰ ਰਿਹਾ ਸੀ ਜਿਸ ਤਰੀਕੇ ਦੇ ਨਾਲ ਨਿਰਮਲਾ ਸੀਤਾਰਮਨ ਉਹਨਾਂ ਦੇ ਪੁਰਾਣੇ ਬਿਆਨਾਂ ਤੇ ਜਾਂ ਪੁਰਾਣਾ ਜਦੋਂ ਪਹਿਲਾਂ ਬਜਟ ਪੇਸ਼ ਕਰਦੇ ਰਹੇ ਨੇ, ਉਸ ਤੋਂ ਬਾਅਦ ਮੀਮ ਬਣਦੇ ਨੇ ਕਿ ਕਿਹੜੀ ਚੀਜ਼ 'ਚ ਮਿੱਠਾ ਪੈ ਗਿਆ, ਜੇ ਮਿੱਠਾ ਪੈ ਗਿਆ ਉਹ ਜ਼ਿਆਦਾ ਟੈਕਸ ਲੱਗ ਜਾਊਗਾ, ਜੇ ਘੱਟ ਹੈ, ਜੇ ਉਹ ਨਮਕੀਨ 'ਚ ਹੈ ਫਿਰ ਜ਼ਿਆਦਾ। ਪਰ ਮੈਂ ਜਿਹੜੀ ਗੱਲ ਤੇ ਆਉਣਾ ਸੀ ਉਹ ਕਿਸਾਨਾਂ ਨਾਲ ਜੁੜੀ ਹੋਈ ਹੈ। ਕਿਸਾਨਾਂ ਨਾਲ 14 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ, 14 ਫਰਵਰੀ ਨੂੰ। ਪਰ ਤੁਸੀਂ ਆਸ ਕਰਦੇ ਹੋ ਕਿ ਸ਼ਾਇਦ ਉਹਨਾਂ ਦੀ ਉਸ ਮੀਟਿੰਗ ਨੂੰ ਨਜ਼ਰ 'ਚ ਰੱਖਦਿਆਂ ਹੋਇਆਂ ਇਸ ਬਜਟ ਦੇ ਵਿੱਚ ਕਿਸਾਨਾਂ ਲਈ ਕੋਈ ਲਾਭ ਰੱਖ ਲਿਆ ਜਾਵੇ, ਕਿਸਾਨਾਂ ਲਈ ਕੋਈ 4 ਪੈਸੇ ਵੱਧ ਰੱਖ ਲਏ ਜਾਣ, ਕੋਈ 5-6%। ਵੈਸੇ ਤਾਂ 6% ਤੇ ਜਾਣਾ ਬਹੁਤ ਵੱਡੀ ਗੱਲ ਹੈ ਕਿਸਾਨੀ ਦੇ ਲਈ, ਕਿਸਾਨੀ ਲਈ ਪੈਸਾ ਰੱਖਣਾ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਮੀਟਿੰਗ ਲਈ ਜਾਂ ਆਲ ਓਵਰ ਕਿਸਾਨਾਂ ਦੇ ਮੁੱਦਿਆਂ ਦੇ ਲਈ ਕੋਈ ਬਜਟ ਦੇ ਵਿੱਚ ਕੁਝ ਖਾਸ ਹੋਵੇਗਾ? ਦੇਖੋ, ਮੈਨੂੰ ਲੱਗਦਾ ਕਿ ਕੋਸ਼ਿਸ਼ ਹੋਊਗੀ। ਜਿਹੜੀ ਇੱਕ ਸ਼ਬਦ ਹੁੰਦਾ ਹੈ ਮਾਰਕੇਬਾਜੀ ਮਤਲਬ ਕਿ ਇਹ ਦਿਖਾਉਣਾ ਕਿ ਕੁਝ ਕੋਈ ਯੋਜਨਾ ਦਾ ਨਾਂ ਲੈ ਕੇ ਉਹਨੂੰ ਹਾਈਲਾਈਟ ਕਰਨਾ। ਤੇ ਆਪਣੇ ਬਜਟ ਭਾਸ਼ਣ 'ਚ ਨਿਰਮਲਾ ਸੀਤਾਰਮਨ ਕੱਲ ਜ਼ਰੂਰ ਕਿਤੇ ਨਾ ਕਿਤੇ ਕੱਲ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿਸਾਨਾਂ ਦਾ ਨਾਂ ਲੈ ਕੇ ਵੱਡੀਆਂ ਜਿਹੜੀ ਘੋਸ਼ਣਾਵਾਂ ਹੈ ਉਹ ਕਰਨ ਦੀ ਕੋਸ਼ਿਸ਼ ਕਰੂਗੀ। ਪਰ ਉਹ ਆਪਾਂ ਨੂੰ ਪਤਾ ਹੈ ਕਿ ਉਹ ਇੱਕ ਉਹ ਰੀਅਲ ਜਿਹੜੀ ਪ੍ਰੋਬਲਮ ਹੈਗੀ ਐਮਐਸਪੀ ਗਰੰਟੀ ਕਾਨੂੰਨ ਜਿਹੜੇ ਕਿਸਾਨ ਮੰਗ ਰਹੇ ਨੇ ਉਹਨਾਂ ਨੂੰ ਡਾਇਰੈਕਟਲੀ ਉਹ ਕਿਤੇ ਨਾ ਕਿਤੇ ਨਹੀਂ ਉਹਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਨਗੇ। ਤੇ ਕਿਸਾਨ 14 ਫਰਵਰੀ ਖਾਸਾ ਲੰਬਾ ਵਕਤ ਹਾਲਾਂਕਿ ਪਿਆ ਹੈ ਇਹਦੇ 'ਚ। ਤੇ ਕਿਸਾਨਾਂ ਨੂੰ ਬਹੁਤ ਮੈਨੂੰ ਲੱਗਦਾ ਕਿ 14 ਫਰਵਰੀ ਨੂੰ ਇਹ ਕਿੰਨੇ ਸੀਰੀਅਸ ਨੇ ਕਿ ਜਿਹੜੇ ਭਾਰਤ ਦੇ ਖੇਤੀਬਾੜੀ ਮੰਤਰੀ ਹੈ ਸ਼ਿਵਰਾਜ ਚੌਹਾਨ, ਉਹਨਾਂ ਨੇ ਆਪਣੇ ਬੇਟੇ ਦੀ ਰਿਸੈਪਸ਼ਨ 14 ਫਰਵਰੀ ਨੂੰ ਰੱਖੀ ਹੋਈ ਹੈ। ਤੇ ਉਹ ਆਪਣੇ ਮੁੰਡੇ ਦਾ ਵਿਆਹ ਉੱਥੇ ਕਰਨਗੇ ਜਾਂ ਫਿਰ ਇੱਥੇ ਕਿਸਾਨਾਂ ਨਾਲ ਮੀਟਿੰਗ ਕਰਨਗੇ। ਤੇ ਇੰਨੇ ਸੀਰੀਅਸ ਨੇ, ਤੁਸੀਂ ਇਹ ਦੇਖ ਲਓ। ਡੱਲੇਵਾਲ ਸਾਹਿਬ ਹੋਰਾਂ ਦਾ ਵਰਤ ਤਾਂ ਖਲਾਤਾ ਇਹਨਾਂ ਨੇ, ਪਰ ਮੈਨੂੰ ਲੱਗਦਾ ਕਿ 14 ਫਰਵਰੀ ਨੂੰ ਸੈਕਟਰੀ ਲੈਵਲ ਦੇ ਜਾਂ ਫਿਰ ਜਿਹੜਾ ਸਟੇਟ ਮਿਨਿਸਟਰ ਹੁੰਦੇ ਨੇ ਉਹ ਆਣਗੇ। ਖੇਤੀਬਾੜੀ ਮੰਤਰੀ ਜਿਹੜੇ ਸ਼ਿਵਰਾਜ ਚੌਹਾਨ ਹੈਗੇ ਆ ਉਹ ਉਸ ਮੀਟਿੰਗ 'ਚ ਸ਼ਾਮਿਲ ਨਹੀਂ ਹੋਣ ਜਾ ਰਹੇ। ਖਾਸੀ ਮਾੜੀ ਗੱਲ ਹੈ। ਤੇ ਮੈਨੂੰ ਜੇ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਅਗਲੇ ਇੰਨੇ ਜ਼ਿਆਦਾ ਨੋਨ ਸੀਰੀਅਸ ਨੇ ਕਿਸਾਨਾਂ ਦੀ ਮੰਗਾਂ ਵਾਸਤੇ, ਤੇ ਉਹ ਪਾਰਲੀਮੈਂਟ ਦੇ ਵਿੱਚ ਤਾਂ ਇਹਨੂੰ ਕਿੰਨਾ ਸੀਰੀਅਸਲੀ ਲੈਣਗੇ ਐਮਐਸਪੀ ਗਰੰਟੀ ਕਾਨੂੰਨ ਦੀ ਡਿਮਾਂਡ ਨੂੰ, ਉਹ ਤੁਹਾਨੂੰ ਪਤਾ ਹੀ ਹੈ। ਪਰ ਜਿਹੜੀ ਮਾਰਕੇਬਾਜ਼ੀ ਹੈ ਯਾਨੀ ਕਿ ਉਹ ਮਾੜਾ ਮੋਟਾ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਨਗੇ ਕਿ ਅਸੀਂ ਬਹੁਤ ਪ੍ਰੋ ਫਾਰਮਰ ਹੈਗੇ ਆ, ਮਾੜਾ ਮੋਟਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਜਿਹੜਾ ਤੁਸੀਂ ਗੱਲਬਾਤ ਕਹੀ ਸੀ ਕਿ ਜਿਹੜੇ ਦਾਅਵੇ ਹੁੰਦੇ ਨੇ ਉਹ ਕਿਵੇਂ ਪੁੱਠੇ ਪੈਂਦੇ ਨੇ, ਕਿਵੇਂ ਉਹਨਾਂ ਤੇ ਕੋਈ ਗੱਲ ਹੀ ਨਹੀਂ ਕਰਦਾ, ਉਹ ਤਾਂ ਗੱਲ ਹੈਗੀ ਆ। ਸਾਲ 2016 ਦਾ ਬਜਟ ਮੈਨੂੰ ਕਈ ਵਾਰ ਯਾਦ ਆ ਜਾਂਦਾ ਜਿੱਥੇ ਉਸ ਟਾਈਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਸੀ ਕਿ ਅਸੀਂ 2022 ਤੱਕ ਕਿਸਾਨਾਂ ਦੀ ਜਿਹੜੀ ਆਮਦਨੀ ਹੈਗੀ ਆ ਉਹ ਦੋਗੁਣੀ ਕਰ ਦਿਆਂਗੇ। ਅੱਜ ਉਹ ਕਿਸਾਨਾਂ ਦੀ ਆਮਦਨੀ ਨੂੰ ਦੋਗੁਣੀ ਕਰਨ ਵਾਸਤੇ ਕੋਈ ਵੀ ਗੱਲ ਨਹੀਂ ਕਰਦਾ। ਤੇ ਮੈਨੂੰ ਲੱਗਦਾ ਕਿ ਇਸੇ ਕਰਕੇ ਕੱਲ ਜਿਹੜਾ ਰੂਰਲ ਗ੍ਰਾਮੀਣ ਜਿਹੜਾ ਵਿਕਾਸ ਬਜਟ ਹੈ ਉਹਦੇ ਤੇ ਵੀ ਧਿਆਨ ਰੱਖਣਾ ਪਊਗਾ ਆਪਾਂ ਨੂੰ। ਹਾਲਾਂਕਿ ਪੰਜਾਬ ਦਾ ਜਿਹੜਾ ਆਰਡੀਐਫ ਫੰਡ ਦਾ ਮੁੱਦਾ ਚੱਲੀ ਰਿਹਾ ਹੈ ਤੇ ਆਪਾਂ ਨੂੰ ਪਤਾ ਹੈ ਕਿ ਬਜਟਰੀ ਐਲੋਕੇਸ਼ਨਸ ਹੈਗੇ ਉਹਨਾਂ 'ਚ ਕਿਵੇਂ ਸਟੇਟਸ ਨੂੰ ਤੰਗ ਕੀਤਾ ਜਾ ਰਿਹਾ ਤੇ ਉਹਨਾਂ ਦੇ ਬਣਦੇ ਜਿਹੜੇ ਹੱਕ ਹੈਗੇ ਉਹ ਨਹੀਂ ਦੇਣੇ ਪੈ ਰਹੇ। ਪਿਛਲੇ ਸਾਲ ਤੁਸੀਂ ਯਾਦ ਕਰੋ ਜਦੋਂ 4 ਨੋਨ ਬੀਜੇਪੀ ਰੂਲਡ ਸਟੇਟਸ ਦੇ ਸੀਐਮਸ ਨੇ ਦਿੱਲੀ ਦੇ ਵਿੱਚ ਆ ਕੇ ਧਰਨਾ ਦਿੱਤਾ ਸੀਗਾ ਕਿ ਉਹਨਾਂ ਦਾ ਰੂਰਲ ਡਿਵੈਲਪਮੈਂਟ ਫੰਡ ਦਿੱਤਾ ਜਾਵੇ, ਹੋਰ ਉਹਨਾਂ ਦੇ ਬਣਦੇ ਜਿਹੜੇ ਇੱਕ ਫਾਈਨੈਂਸ਼ੀਅਲ ਜਿਹੜੀ ਚੀਜ਼ਾਂ ਹੈਗੀਆਂ ਉਹ ਪੂਰੀਆਂ ਕੀਤੀਆਂ ਜਾਣ। ਪਰ ਜਦੋਂ ਮੁੱਖ ਮੰਤਰੀਆਂ ਨੂੰ ਹੀ ਕਿਤੇ ਨਾ ਕਿਤੇ ਆ ਕੇ ਜਿਹੜੇ ਪ੍ਰੋਟੈਸਟ ਕਰਨਾ ਪੈ ਰਿਹਾ ਤੇ ਫਿਰ ਤੁਸੀਂ ਆਪ ਹਿਸਾਬ ਲਾਓ ਕਿ ਕਿੰਨਾ ਮਾੜਾ ਇਹਨਾਂ ਦਾ ਵਰਤਾ ਹੈਗਾ। ਤੇ ਮੈਨੂੰ ਲੱਗਦਾ ਕਿ ਜਿਹੜੀ ਕੱਲ ਬਜਟ ਦੇ ਵਿੱਚ ਜਿਹੜਾ ਬਜਟ ਕੱਲ ਆਉਣ ਜਾ ਰਿਹਾ ਉਹ ਮਾਰਕੀਟ ਵਾਸਤੇ ਆ ਰਿਹਾ ਤੇ ਬਹੁਤ ਕੋਸ਼ਿਸ਼ ਹੋਊਗੀ ਬਜਟ ਦੀ ਜਾਂ ਫਿਰ ਬਜਟ ਨੂੰ ਇਸ ਕਿਸਮ ਨਾਲ ਸ਼ੇਪ ਕੀਤਾ ਜਾਊਗਾ ਕਿ ਜਿਹੜੇ ਮੈਨੂਫੈਕਚਰਿੰਗ ਸੈਕਟਰ ਹੈ ਉਹ ਗਰੋ ਕਰੇ। ਸਰਕਾਰ ਦੀ ਖੁਆਇਸ਼ ਹੋਊਗੀ, ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਬਜਟ 'ਚ ਸਪੈਸ਼ਲ ਪ੍ਰੋਵੀਜ਼ਨ ਹੋਣਗੇ। ਤੇ ਜਿਹੜਾ ਸੋਰਨ ਗੋਲਡ ਬੌਂਡਸ ਹੈਗੇ ਆ
ਉਹਨਾਂ ਨੂੰ ਜੀ ਤੇ ਫੋਰਨ ਇਨਵੈਸਟਰਸ ਹੈਗੇ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਹੋਊਗੀ। ਤੇ ਇਹ ਮੈਨੂੰ ਲੱਗ ਰਿਹਾ ਕਿ ਇਹ ਬਜਟ 'ਚ ਦੇਖਣ ਨੂੰ ਆਪਾਂ ਨੂੰ ਕੱਲ ਮਿਲੂਗਾ, ਤੇ ਇਸ ਹਿਸਾਬ ਨਾਲ ਜਿਹੜੇ ਆਮ ਆਦਮੀ ਨੂੰ ਜਾਂ ਮਿਡਲ ਕਲਾਸ ਨੂੰ ਕੋਈ ਛੋਟਾਂ ਨਹੀਂ ਮਿਲ ਰਿਹਾ, ਇਹ ਮੇਰਾ ਮੰਨਣਾ ਹੈਗਾ। ਤੇ ਬਾਕੀ ਇੰਡੀਆ ਬਸ ਆਖਰੀ 1 ਮਿੰਟ 'ਚ ਮੈਂ ਇਹ ਗੱਲ ਕਲੀਅਰ ਕਰ ਦਿੰਦਾ ਕਿ ਇਸ ਟਾਈਮ ਜਿਹੜੀ ਇੰਡੀਆ ਦੇ ਆਰਥਿਕ ਹਾਲਾਤ ਨੇ ਉਹ ਕਸੁੱਤੇ ਨੇ। ਇਸ ਟਾਈਮ ਜਿਹੜੇ ਸ਼ਹਿਰਾਂ ਦੇ ਵਿੱਚ ਅਫੋਰਡੇਬਲ ਹਾਊਸਿੰਗ ਵਰਗੀ ਕੋਈ ਚੀਜ਼ ਨਹੀਂ ਬਚੀ। 1 ਕਰੋੜ ਤੋਂ ਜ਼ਿਆਦਾ ਦੇ ਮੁੱਲ ਦੇ ਜਿਹੜੇ ਮਕਾਨ ਹੈਗੇ ਆ ਉਹ ਤਾਂ ਵਿਕ ਰਹੇ ਨੇ, ਪਰ ਉਸ ਤੋਂ ਜਿਹੜਾ ਅਫੋਰਡੇਬਲ ਹਾਊਸਿੰਗ ਹੁੰਦੀ ਹੈ, ਜਿਹੜਾ 30-40 ਲੱਖ 'ਚ 20 ਲੱਖ 'ਚ ਜਿਹੜਾ ਮਕਾਨ ਆ ਜਾਂਦਾ, ਉਹ ਉਹਨਾਂ ਦੀ ਕੋਈ ਸੇਲ ਨਹੀਂ ਹੋ ਰਹੀ। 10 ਜੀ ਲੱਖ ਜੀ ਤੋਂ ਥੱਲੇ ਜਿੰਨੀਆਂ ਗੱਡੀਆਂ ਨੇ ਉਹਨਾਂ ਦੀ ਕੋਈ ਸੇਲ ਗਰੋਥ ਨਹੀਂ ਹੋ ਰਹੀ, ਪਰ 10 ਲੱਖ ਤੋਂ ਜੀ ਜੀ ਜਿਹੜਾ ਅਬੋ ਸੈਗਮੈਂਟ ਹੈ ਕਾਰਾਂ ਦਾ ਉਹ ਵਿਕ ਰਿਹਾ। ਇਸ ਦਾ ਮਤਲਬ ਇਹ ਹੈ ਕਿ ਜਿਹੜੀ ਕੇ ਸ਼ੇਪ ਇਕਨੋਮੀ ਵਾਲੀ ਜਿਹੜੀ ਗੱਲ ਹੈ ਤੇ ਉਹ ਜੀ ਹੋ ਰਹੀ ਹੈ ਕਿ ਯਾਨੀ ਕਿ ਇੱਕ ਸੈਕਸ਼ਨ ਖਾਸਾ ਉੱਪਰ ਜਾ ਰਿਹਾ ਤੇ ਇੱਕ ਸੈਕਸ਼ਨ ਥੱਲੇ ਨੂੰ ਆ ਰਿਹਾ, ਤੇ ਕੇ ਜੀ ਸ਼ੇਪ ਇਕਨੋਮੀ ਦੇ ਵਿੱਚ ਇਹ ਬਜਟ ਆ ਰਿਹਾ ਹੈ। ਬਾਕੀ ਬਜਟ ਆਉਣ ਤੋਂ ਬਾਅਦ ਆਪਾਂ ਜ਼ਰੂਰ ਇਹਦੇ ਬਾਰੇ ਸੀਰੀਅਸਲੀ ਗੱਲ ਕਰਾਂਗੇ। ਜੀ ਸੋ ਬਹੁਤ ਚੰਗੇ ਤਰੀਕੇ ਦੇ ਨਾਲ ਮਨਦੀਪ ਜੀ ਤੁਸੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਸੋ ਬਾਕੀ ਦੇਖਦੇ ਹਾਂ ਬਜਟ ਪੇਸ਼ ਹੋਵੇਗਾ, ਉਸ ਤੋਂ ਬਾਅਦ ਬਜਟ ਪੇਸ਼ ਹੋਣ ਤੋਂ ਪਹਿਲਾਂ ਸਟੇਟਸ ਨੇ ਵੀ ਆਪਣੀਆਂ ਮੰਗਾਂ ਭੇਜਣੀਆਂ ਹੁੰਦੀਆਂ, ਕਿਹੋ ਜਿਹੀਆਂ ਆਰਥਿਕ ਮੰਗਾਂ ਉਹਨਾਂ ਦੀਆਂ ਨੇ, ਕੀ ਉਹਨਾਂ ਨੂੰ ਚਾਹੀਦਾ, ਫਿਰ ਹੀ ਐਲੋਕੇਸ਼ਨ ਉਸ ਹਿਸਾਬ ਨਾਲ ਹੋਣੀ ਹੁੰਦੀ ਹੈ। ਪਰ ਦੇਖਦੇ ਕਿੰਨੇ ਕੁ ਸੁਹਿਰਦ ਨੇ ਸਾਰੀਆਂ ਸਟੇਟਾਂ ਆਪਣੇ ਸਟੇਟ ਲਈ, ਆਪਣੇ ਆਪ ਦੇ ਲਈ, ਕਿ ਉਹ ਸੁਧਾਰ ਸਕਣ ਆਪਣੀ ਵਿੱਤੀ ਹਾਲਤ ਨੂੰ। ਸੋ ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਬਹੁਤ ਬਹੁਤ ਧੰਨਵਾਦ ਤੁਹਾਡਾ ਮਨਦੀਪ ਜੀ। ਸੋ ਬਹੁਤ ਬਹੁਤ ਸਤਿ